ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਆ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ, ਕਾਲ ਕਰੋ 408-272-5200 4082725200 ਦੇ ਉੱਤੇ। ਤੇ ਅੱਜ ਫਿਰ ਆਪਣੇ ਜਿਹੜੇ ਆ ਉਹ ਸਰੋਤਿਆਂ ਤੇ ਦਰਸ਼ਕਾਂ ਨੂੰ ਦੱਸ ਜਾਈਏ, ਮਾਫੀ ਚਾਹੁੰਦੇ ਹਾਂ ਅੱਜ ਕਾਲਸ ਜਿਹੜੀਆਂ ਤੁਹਾਡੀਆਂ ਲੈ ਸਕਾਂਗੇ ਜਿਹੜੇ ਕੁਛ ਜਿਹੜੇ ਉਹ ਰੁਝੇਵਿਆਂ ਦੇ ਕਰਕੇ ਜਿਹੜੀਆਂ ਕਾਲਸ ਜਿਹੜੀਆਂ ਉਹ ਨਹੀਂ ਹੋ ਸਕਣਗੀਆਂ। ਸੋ ਆਉਂਦੇ ਸਮੇਂ ਦੇ ਵਿੱਚ ਜਿਹੜੀਆਂ ਕਾਲਸ ਦਾ ਸਿਲਸਿਲਾ ਆ ਫਿਰ ਜਿਹੜਾ ਉਹ ਚੱਲੇਗਾ, ਪਰ ਅੱਜ ਜਿਹੜੇ ਪ੍ਰੋਗਰਾਮ ਦੇ ਵਿੱਚ ਕਾਲਸ ਜਿਹੜੀਆਂ ਅਸੀਂ ਤੁਹਾਡੇ ਲਈ ਨਹੀਂ ਲੈ ਸਕਾਂਗੇ। ਅਟਰਨੀ ਟਿਰਕੇਣਾ ਜੀ, ਕਾਫੀ ਕੁਛ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ ਆ, ਕਈ ਤਰੀਕੇ ਦੀਆਂ ਚੀਜ਼ਾਂ ਹੋ ਰਹੀਆਂ, ਅਦਾਲਤੀ ਕਾਰਵਾਈ, ਬਾਕੀ USCIS ਵਾਲੇ ਕਰ ਰਹੇ ਆ, ਹੋਰ ਬਹੁਤ ਕੁਛ ਜਿਹੜਾ ਉਹ ਨਾਲ ਦੇ ਨਾਲ ਚੱਲ ਰਿਹਾ ਆ। ਸ਼ੁਰੂਆਤ ਕਰਦੇ ਆ ਪਿਛਲੇ ਵੀਕ ਦੇ ਵਿੱਚ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ ਇੱਕ ਨਵੀਂ ਜਿਹੜੀ ਰੂਲਿੰਗ ਆਈ ਆ, ਉਸ ਨੂੰ ਜਿਹੜਾ ਉਹ ਲੈ ਕੇ ਕਲਾਸ ਸਰਟੀਫਿਕੇਸ਼ਨ ਇਸ਼ੂ ਕੀਤੀ ਗਈ ਆ ਫੈਡਰਲ ਜੱਜ ਦੇ ਜਿਹੜਾ ਉਹ ਦੁਆਰਾ। ਨਾਲ ਹੀ ਥੋੜਾ ਜਿਹਾ ਸੁਪਰੀਮ ਕੋਰਟ ਦਾ ਜਿਹੜਾ ਡਿਸੀਜਨ ਆਇਆ ਸੀ ਉਹ ਵੀ ਥੋੜਾ ਡਿਸਕਸ ਕਰਿਓ ਵੀ ਉਹ ਕਹਿੰਦੇ ਸੀ ਕਿ ਵੀ ਹੇਠਲੀਆਂ ਅਦਾਲਤਾਂ ਨੇਸ਼ਨ ਵਾਈਡ ਇੰਜੰਕਸ਼ਨਸ ਨਹੀਂ ਲਾ ਸਕਦੀਆਂ ਤੇ ਹੁਣ ਇਹ ਇੰਜੰਕਸ਼ਨ ਜਿਹੜੀ ਆ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ ਲਾਈ ਆ। ਸੋ ਇਹ ਕੀ ਮਾਜਰਾ ਚੱਲ ਰਿਹਾ ਕੀ, ਕਿਉਂਕਿ ਕਾਫੀ ਲੋਕਾਂ ਦੇ ਲਈ ਗੁੰਝਲਦਾਰ ਭੰਬਲ ਭੂਸਾ ਜਿਹੜਾ ਉਹ ਬਣਿਆ ਪਿਆ ਜੀ। ਸੋ ਅੱਜ ਦਾ ਜੀ ਸਾਰਾ ਸ਼ੋਅ ਆ ਜਿਹੜਾ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਬਾਰੇ ਗੱਲ ਕਰਾਂਗੇ। ਤੇ ਰਾਜਕਰਨ ਜੀ, ਯਕੀਨ ਮੰਨਿਓ ਕਿ ਜਦੋਂ ਸ਼ੋਅ ਆਪਾਂ ਕੀਤਾ ਉਸ ਤੋਂ ਬਾਅਦ ਸਾਰੀਆਂ ਕਾਲਾਂ ਇਹੀ ਸੀਗੀਆਂ ਕਿ ਮੈਂ ਇੰਡੀਆਨਾ ਤੋਂ ਮੂਵ ਹੋ ਜਾਣਾ, ਮੈਂ ਟੈਕਸਸ ਤੋਂ ਮੂਵ ਹੋ ਜਾਣਾ। ਤੇ ਸਾਰੇ ਲੋਕਾਂ ਨੂੰ ਜਿਹੜਾ ਮੇਨ ਇਹੀ ਸੀਗਾ ਕਿ ਜਿਹੜੇ ਬੇਬੀ ਬੋਰਨ ਹੋਣ ਵਾਲੇ ਆ ਉਹਨਾਂ ਦੀ ਕਿਤੇ ਪ੍ਰੋਬਲਮ ਨਾ ਪੈ ਜਾਵੇ। ਠੀਕ ਹੈ, ਕਈ ਚਿੰਤਾਵਾਂ ਜਿਹੜੀਆਂ ਸੀਗੀਆਂ, ਲਿਟਰਲੀ ਲੋਕ ਇਹ ਸੀਗੇ ਕਿ ਨਹੀਂ ਆਪਾਂ ਲੱਗੇ ਬੰਦ ਕਰਨ ਲੱਗੇ, ਉਹ ਲੈ ਕੇ ਸਾਡੀਆਂ ਚੀਜ਼ਾਂ ਜਿਹੜੀਆਂ ਆ ਗਈਆਂ ਸੀਗੀਆਂ। ਸੋ ਇਹ ਫੈਡਰਲ ਜੱਜ ਸੀਗੇ ਜਿਹੜੇ ਨਿਊ ਹੈਮਸ਼ਰ ਦੇ ਡਿਸਟ੍ਰਿਕਟ ਜੱਜ ਜੋਸਫ ਲਾ ਪਲਾਂਟੇ ਇਹਨਾਂ ਦਾ ਨਾਂ। ਤੇ ਇਹਨਾਂ ਨੇ ਜਿਹੜਾ ਸੀਗਾ ਪ੍ਰੀਲਿਮਿਨਰੀ ਇੰਜੰਕਸ਼ਨ ਇੱਕ ਦੁਆਰਾ ਜਿਹੜੀ ਇਸ਼ੂ ਕਰ ਦਿੱਤੀ ਹੈ। ਸੋ ਇਹ ਜਿਹੜਾ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜੀ ਹੈਗੀ ਹੈ 7 ਦਿਨ ਮਿਲਿਆ ਟਰੰਪ ਸਰਕਾਰ ਨੂੰ ਇਹਦਾ ਜਵਾਬ ਵਗੈਰਾ ਅਪੀਲ ਵਗੈਰਾ ਕਰਨ ਲਈ। ਤੇ ਇੱਕ ਲਾਅਸੂਟ ਜਿਹੜਾ ਨਵਾਂ ਫਾਈਲ ਹੋਇਆ ਸੀਗਾ ਬਾਰਬਰਾ ਐਟ ਆਲ ਵਰਸਸ ਟਰੰਪ। ਤੇ ਇਹ ਜਿਹੜੀ ਸੁਪਰੀਮ ਕੋਰਟ ਦੀ ਜਿਹੜੀ ਰੂਲਿੰਗ ਸੀਗੀ, ਜਿੱਦਾਂ ਪਹਿਲਾਂ ਵੀ ਡਿਸਕਸ ਕੀਤਾ ਆਪਾਂ ਕਿ ਨੇਸ਼ਨ ਵਾਈਡ ਇੰਜੰਕਸ਼ਨ ਉਹ ਕਹਿੰਦੇ ਡਿਸਟ੍ਰਿਕਟ ਕੋਰਟ ਜਿਹੜਾ ਨਹੀਂ ਲਾ ਸਕਦਾ, ਤੇ ਉਹਦੇ ਬਾਰੇ ਵੀ ਤੁਹਾਨੂੰ ਥੋੜਾ ਜਿਹਾ ਦੱਸਾਂਗੇ। ਤੇ ਬੇਸਿਕਲੀ ਇਹ ਜਿਹੜਾ ਜੱਜ ਸੀਗਾ, ਤੁਸੀਂ ਦੇਖੋ ਕਿ ਤੁਹਾਨੂੰ ਕਈ ਵਾਰੀ ਲੱਗਦਾ ਹੁੰਦਾ, ਸੋ ਮੇਨ ਚੀਜ਼ ਇਹ ਆ, ਦੇਖੋ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਸੀਗਾ ਐਡੇ ਹਾਈਐਸਟ ਕੋਰਟ ਨੇ ਜਿਹੜਾ ਕਹਿ ਦਿੱਤਾ, ਕਈ ਸਾਰੇ ਤੁਸੀਂ ਦੇਖੋ ਕਿ ਜੱਜ ਵੀ ਆ ਜਾਂ ਸਰਕਾਰੀ ਅਫਸਰ ਵੀ ਆ, ਸਰਕਾਰੀ ਵਕੀਲ ਵੀ ਆ, ਆਪਣੀ ਨੌਕਰੀਆਂ ਨੂੰ ਬਚਾਉਣ ਦੇ ਮਾਰੇ ਵੀ ਕਈ ਵਾਰੀ ਲੋਕੀ ਜਿਹੜੇ ਆ ਉਹ ਸਿਆਸਤਦਾਨਾਂ ਦੇ ਅੱਗੇ ਜਿਹੜੇ ਝੁਕ ਜਾਂਦੇ ਆ, ਗੋ ਵਿਦ ਦਾ ਫਲੋ ਵਾਲਾ ਕੰਮ ਜਿਹੜਾ ਹੋ ਜਾਂਦਾ। ਤੇ ਕਈ ਵਾਰੀ ਬੰਦੇ ਇਦਾਂ ਦੇ ਵੀ ਆ ਜਿਹੜੇ ਖੜ ਜਾਂਦੇ ਆ, ਸਟੈਂਸ ਜਿਹੜਾ ਲੈ ਲੈਂਦੇ ਆ, ਠੀਕ ਆ, ਆਪਣਾ ਭਾਵੇਂ ਨੁਕਸਾਨ ਵੀ ਹੋਵੇ ਜਾਂ ਜਿੱਦਾਂ ਵੀ ਆ। ਤੇ ਇਹ ਐਗਜ਼ਾਮਪਲਾਂ ਤੁਹਾਨੂੰ ਪਤਾ ਹਰੇਕ ਕਮਿਊਨਿਟੀ 'ਚ, ਹਰੇਕ ਉਹ ਕਲਚਰ ਦੇ ਵਿੱਚ ਤੁਹਾਨੂੰ ਅਣਗਿਣਤ ਜਿਹੜੀਆਂ ਮਿਲ ਜਾਊਗੀਆਂ ਤੁਸੀਂ। ਪਰ ਹੁਣ ਦੇਖੋ ਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਤੁਸੀਂ ਨਹੀਂ ਕਰ ਸਕਦੇ। ਟਰੰਪ ਹੋਣਾ ਨੇ ਪਹਿਲਾਂ ਹੀ ਜਿਹੜਾ ਸੀਗਾ ਰੌਲਾ ਰੱਪਾ ਜਿਹੜਾ ਪੂਰਾ ਪਾਇਆ ਸੀਗਾ ਕਿ ਜਿਹੜੇ ਜੱਜ ਆ ਖਰਾਬ ਆ, ਇਹ ਇੰਜੰਕਸ਼ਨ ਲਾ ਦਿੰਦੇ ਆ। ਪਹਿਲਾਂ ਵੀ ਨਿੰਦਿਆ ਕਾਫੀ ਜਿਹੜੀ ਉਹਨਾਂ ਨੇ ਕੀਤੀ ਸੀ। ਤੁਹਾਨੂੰ ਐਂ ਵੇਖਣ ਨੂੰ ਲੱਗੂਗਾ ਕਿ ਲੈ ਹੁਣ ਤਾਂ ਇਹ ਗੇਮ ਜਿਹੜੀ ਓਵਰ ਹੋ ਗਈ, ਕਿਸੇ ਨੇ ਕੁਛ ਅੱਗੇ ਕਰਨਾ ਨਹੀਂ। ਤੇ ਇਹ ਵੇਲੇ ਜਿਹੜੇ ਜੱਜ ਸੀਗੇ ਇਹਨਾਂ ਨੇ ਜਿਹੜਾ ਸਟੈਂਡ ਫੇਰ ਵੀ ਲੈ ਲਿਆ ਸੁਪਰੀਮ ਕੋਰਟ ਦੇ ਬਾਵਜੂਦ ਵੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਦੇਸ਼ ਆ ਇਹ ਐਂਡ ਆਫ ਦਾ ਡੇ ਦੇਖ ਲਓ ਕਿ ਭਾਵੇਂ ਸੁਪਰੀਮ ਕੋਰਟ ਆ, ਭਾਵੇਂ ਪ੍ਰੈਜ਼ੀਡੈਂਟ ਆ, ਆਪਣੇ ਇੰਡੀਆ ਦੇ ਵਿੱਚ ਕੋਈ ਖੜਦਾ ਨਹੀਂ। ਤੇ ਇਹਦੇ ਵਿੱਚ ਤੁਸੀਂ ਦੇਖ ਲਓਗੇ ਕਿ ਜੱਜ ਜਿਹੜਾ ਹੈਗਾ ਉਹ ਸਟੈਂਸ ਲੈ ਸਕਦਾ, ਤੁਸੀਂ ਦੁਬਾਰਾ ਲਿਟੀਗੇਸ਼ਨ ਕਰ ਸਕਦੇ ਆ। ਤੇ ਦੁਬਾਰਾ ਜਿਹੜੀਆਂ ਸਰਕਾਰ ਨੂੰ, ਟਰੰਪ ਸਰਕਾਰ ਨੂੰ ਉਹਨਾਂ ਨੇ ਭਾਜਣਾ ਜਿਹੜੀਆਂ ਪਾਤੀਆਂ। ਤੇ ਇਹ ਜਿਹੜਾ ਪ੍ਰੋਸੈਸ ਹੈਗਾ ਰੂਲ ਆਫ ਲਾਅ ਜਿਹੜਾ
ਤੇ ਲੋਕੀ ਇਹਨੂੰ ਪ੍ਰੋਟੈਕਟ ਜਿਹੜੇ ਕਰਨਾ ਵੀ ਚਾਹੁੰਦੇ ਆ। ਤੇ ਇਹ ਜੱਜ ਸਾਹਿਬ ਨੇ ਜਿਹੜਾ ਸਟੈਂਸ ਲਿਆ ਸੀਗਾ। ਸੁਪਰੀਮ ਕੋਰਟ ਨੇ ਜਿਹੜਾ ਫੈਸਲਾ, ਜਿਹੜੀ ਤੁਸੀਂ ਗੱਲ ਕਰਨੀ ਹੈ ਕਿ ਲੋਕਾਂ ਨੇ ਜਿਹਨਾਂ ਨੇ ਪਹਿਲਾ ਸ਼ੋਅ ਨਹੀਂ ਸੁਣਿਆ ਹੋਣਾ, ਸੁਪਰੀਮ ਕੋਰਟ 'ਚ ਕੇਸ ਗਿਆ ਸੀਗਾ ਟਰੰਪ ਵਰਸਸ ਕੈਸਾ ਕਰਕੇ ਸੀਗਾ। ਉਹਦੇ ਵਿੱਚ ਜੂਨ 27 2025 ਨੂੰ ਸੁਪਰੀਮ ਕੋਰਟ ਨੇ ਫੈਸਲਾ ਲਿਆ ਸੀਗਾ। ਤੇ ਉਹਦੇ ਵਿੱਚ ਜਿਹੜਾ ਮੇਨ ਇਹੀ ਸੀਗਾ ਕਿ ਟਰੰਪ ਦੇ ਜਿਹੜੇ ਐਗਜ਼ੈਕਟਿਵ ਆਰਡਰ ਸੀਗੇ ਉਹਦੇ ਚੈਲੰਜ ਨੂੰ ਲੈ ਕੇ ਜਿਹੜੇ ਸੀਗੇ ਮੁੱਦੇ ਸੀਗੇ। ਤੇ ਟਰੰਪ ਨੇ ਵੀ ਜਿਹੜਾ ਸੀਗਾ ਆਂਦੇ ਸਾਰੀ ਜਦੋਂ ਉਹ ਇਲੈਕਸ਼ਨ ਜਿੱਤੇ ਤੇ ਉਹਨਾਂ ਨੇ ਆਂਦੇ ਸਾਰੀ ਜਿਹੜਾ ਸੀਗਾ ਕਹਿਤਾ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਐਂਡ ਕਰਨੀ ਹੈ। ਈਵਨ ਕੈਂਪੇਨ ਦੇ ਵਿੱਚ ਵੀ ਉਹਨਾਂ ਨੇ ਰੌਲਾ ਜਿਹੜਾ ਸੀਗਾ ਪਾਇਆ ਸੀਗਾ। ਤੇ ਉਸ ਤੋਂ ਪਹਿਲਾਂ ਵੀ ਤੁਸੀਂ ਜਾ ਕੇ ਦੇਖ ਲਓ ਪਹਿਲੀ ਟਰਮ ਦੇ ਵਿੱਚ ਜਦੋਂ ਓਬਾਮਾ ਸੀਗਾ ਪ੍ਰੈਜ਼ੀਡੈਂਟ, ਉਦੋਂ ਦਾ ਵੀ ਰੌਲਾ ਸੀਗਾ ਕਿ ਬਰਦਰ ਥਿਊਰੀ ਜਿਹੜੀ ਕਿ ਜਿਹੜੇ ਬੰਦੇ ਬੌਰਨ ਉਰੇ ਹੈਗੇ ਆ ਉਹ ਸਿਟੀਜ਼ਨ ਨਹੀਂ ਹੈਗੇ ਜੇ ਪੇਰੈਂਟ ਜੇ ਉਹਨਾਂ ਦੇ ਕੱਚੇ ਆ। ਜੀ ਇਹ ਜਦੋਂ ਟਰੰਪ ਉਹਨਾਂ ਨੇ ਐਗਜ਼ੈਕਟਿਵ ਆਰਡਰ ਜਿਹੜਾ ਜਦੋਂ ਜਾਰੀ ਕੀਤਾ, ਸਿੱਧੀ ਜੀ ਗੱਲ ਆ ਕਿ ਰਾਈਟ ਵੇ ਜਿਹੜੇ ਦੂਜੀਆਂ ਪਾਰਟੀਆਂ ਵੀ ਹੁੰਦੀਆਂ ਉਹ ਰੈਡੀ ਹੁੰਦੀਆਂ। ਇਹਦੇ ਵਿੱਚ ਜਿਹੜੀ ਸੀਗੀ ਲਾਅ ਸੂਟ ਦੇ ਵਿੱਚ ਤੇ ਹਿਸਟੋਰਿਕਲੀ ਅਮਰੀਕਾ ਦੇ ਵਿੱਚ ਜਿਹੜੀ ਸਭ ਤੋਂ ਤੁਸੀਂ ਕਹਿ ਲਓ ਕਿ ਕਾਮਯਾਬ ਵੱਧ ਚੜ ਕੇ ਸਿਲਣ ਵਾਲੀ ਸਿਵਲ ਲਿਬਰਟੀਜ਼ ਯੂਨੀਅਨ, ਤੇ ਤੁਹਾਨੂੰ ਵੀ ਕਈ ਵਾਰੀ ਰਿਕੁਐਸਟ ਕੀਤਾ ਕਿ ਜੇ ਤੁਸੀਂ ਡੋਨੇਟ ਨੋਟ ਕਰ ਸਕਦੇ ਹੋ ਇਸ ਸੰਸਥਾ ਨੂੰ ਕਰੋ, ਕਿਉਂਕਿ ਇਹ ਤੁਹਾਡੇ ਜਾਣੇ ਦੇਖੋ ਤੁਹਾਡੇ ਹੱਕਾਂ ਦੇ ਲਈ ਉਦੋਂ ਦੀ ਲੜਾਈ ਜਿਹੜੀ ਕਰਦੀ ਹੈ। ਮੈਨੂੰ ਲੱਗਦਾ ਨਹੀਂ ਸ਼ਾਇਦ ਤੁਹਾਨੂੰ ਕਮਿਊਨਿਟੀ ਦੇ ਵਿੱਚ ਵੀ ਕੋਈ ਉਸ ਲੈਵਲ ਤੇ ਜਿਹੜੀ ਹੱਕਾਂ ਦੀ ਲੜਾਈ ਜਿਹੜੀ ਹੋਈ ਮਿਲੀ ਹੋਵੇ ਉਰੇ। ਪੂਰੇ ਇਹ ਲਾਅ ਸੂਟ ਡਿਸਕ੍ਰਿਮੀਨੇਸ਼ਨ ਤੋਂ ਲੈ ਕੇ ਇਮੀਗ੍ਰੇਸ਼ਨ ਤੋਂ ਲੈ ਕੇ ਇਹ ਪੂਰੇ ਜਿਹੜੇ ਬਿਲਕੁਲ ਜਿਹੜੀ ਸਰਕਾਰਾਂ ਭਾਵੇਂ ਕੋਈ ਵੀ ਹੋਵੇ, ਭਾਵੇਂ ਟਰੰਪ ਆ ਭਾਵੇਂ ਡੈਮੋਕ੍ਰੈਟਸ ਆ, ਪੂਰੇ ਫੁੱਲ ਇਹ ਜਿਹੜੇ ਤੁਸੀਂ ਕਹਿ ਲਓ ਕਿ ਉਹਨਾਂ ਨੂੰ ਚੈਲੰਜ ਜਿਹੜੀ ਭਾਜਣਾ ਜਿਹੜੀਆਂ ਪਾਉਂਦੀ ਹੈ। ਤੇ ਹੁਣ ਜਦੋਂ ਐਗਜ਼ੈਕਟਿਵ ਆਰਡਰ ਟਰੰਪ ਸਰਕਾਰ ਨੇ ਪਾਸ ਕੀਤਾ ਸੀਗਾ ਤੇ ਸੁਪਰੀਮ ਕੋਰਟ ਦੇ ਕੋਲ ਕੇਸ ਪਹੁੰਚ ਗਿਆ ਕਿਉਂਕਿ ਉਹ ਚੈਲੰਜ ਹੋ ਗਿਆ ਸੀਗਾ। 6-3 ਦੀ ਮੈਜੋਰਟੀ ਦੇ ਨਾਲ ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਸੀਗਾ ਟਰੰਪ ਸਰਕਾਰ ਦੇ ਹੱਕ ਦੇ ਵਿੱਚ ਦੇ ਦਿੱਤਾ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਨੇਸ਼ਨ ਵਾਈਡ ਇੰਜੰਕਸ਼ਨ ਹੈਗੀ ਉਹਦੀ ਸਟੇ ਕਰ ਦਿਓ ਕਿ ਇੰਜੰਕਸ਼ਨ ਤੁਹਾਡੀ ਅੱਗੇ ਚੱਲ ਨਹੀਂ ਸਕਦੀ। ਉਹਨਾਂ ਨੇ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ ਫੈਸਲਾ ਨਹੀਂ ਅਜੇ ਕੀਤਾ। ਅਜੇ ਤੁਸੀਂ ਦੇਖੋ ਕਿ ਜਿਹੜਾ ਮੇਨ ਮੁੱਦਾ ਹੈਗਾ ਉਹ ਤਾਂ ਅਜੇ ਜਿਹੜਾ ਫਾਈਨਲ ਹਿੱਟ ਹੈਗਾ ਉਹ ਤਾਂ ਅਜੇ ਹੋਇਆ ਨਹੀਂ। ਅਜੇ ਤੋਂ ਪਹਿਲਾਂ ਪ੍ਰੋਸੀਜਰ ਤੇ ਲੜੀ ਜਾ ਰਹੇ ਉੱਤੇ ਸੁਪਰੀਮ ਕੋਰਟ ਦੇ ਚੱਕਰ ਇਹ ਕੱਟੀ ਜਾ ਰਹੇ ਆ। ਤੇ 6 ਨੇ ਟਰੰਪ ਸੇ ਬਤਾਇਆ ਕਿ ਨੇਸ਼ਨ ਵਾਈਡ ਜਿਹੜੀਆਂ ਇੰਜੰਕਸ਼ਨ ਇਦਾਂ ਨਹੀਂ ਲੱਗ ਸਕਦੀਆਂ ਕਿਉਂਕਿ ਇੱਕ ਡਿਸਟ੍ਰਿਕਟ ਜੱਜ ਜਿਹੜਾ ਹੈਗਾ ਉਹਨੂੰ ਹੱਕ ਮਿਲ ਜਾਂਦਾ ਕਿ ਉਹ ਸਰਕਾਰ ਦੇ ਪੂਰਾ ਖਿਲਾਫ ਜਾ ਕੇ ਰੋਕ ਟੋਕ ਲਾ ਦਿੰਦਾ ਤੇ ਸਰਕਾਰ ਆਪਣੇ ਰੂਲ ਜਿਹੜੇ ਲਾਗੂ ਨਹੀਂ ਕਰ ਸਕਦੀ। ਇਹਦੇ ਵਿੱਚ ਕਈ ਜਿਹੜੇ ਕੰਜ਼ਰਵੇਟਿਵ ਜੱਜਸ ਸੀਗੇ ਉਹਨਾਂ ਦੇ ਬਿਆਨ ਕੁਛ ਸੀਗੇ, ਜਿਹੜੇ ਲਿਬਰਲ ਜੱਜ ਸੀਗੇ ਉਹ ਇੱਕ ਪਾਸੇ ਬਿਆਨ ਸੀਗੇ ਉਹਨਾਂ ਦੇ। ਜੀ ਤੁਹਾਨੂੰ ਇੱਕ ਸਪਲਿਟ ਜਿਹਾ ਜਿਹੜਾ ਸੁਪਰੀਮ ਕੋਰਟ 'ਚ ਵੇਖਣ ਨੂੰ ਜਿਹੜਾ ਮਿਲ ਜਾਣਾ ਸੀਗਾ ਕਿ ਕੀ ਹੈ। ਸੋ ਜਸਟਿਸ ਜਿਹੜੇ ਐਵੇਂ ਕੋਨੀ ਉਹਨਾਂ ਨੇ ਮੈਜੋਰਟੀ ਓਪੀਨੀਅਨ ਜਿਹੜਾ ਲਿਖਦੇ ਹੋਏ ਦੱਸਿਆ ਕਿ ਫੈਡਰਲ ਜਿਹੜੇ ਕੋਰਟ ਆਪਣੀ ਅਥਾਰਟੀ ਐਕਸੀਡ ਕਰ ਦਿੰਦੇ ਆ ਜੇ ਉਹ ਇਦਾਂ ਇੰਜੰਕਸ਼ਨ ਇਸ਼ੂ ਕਰਦੇ। ਤੇ ਇਹੀ ਜੱਜ ਨੇ ਜੱਜ ਕਿਹਾ ਸੀਗਾ ਕਿ ਈਟ ਜਿਹੜਾ ਰਿਲੀਫ ਦਾ ਉਹ ਰਿਲੀਫ ਨਹੀਂ ਕਿ ਉਹ ਇੰਜੰਕਸ਼ਨਾਂ ਕਰਕੇ ਜਿਹੜਾ ਸੀਗਾ ਤੁਸੀਂ ਲਗਾ ਦਿਓ ਤੇ ਬਸ ਉਹ ਉੱਥੇ ਜਿਹੜੀ ਠੱਲ ਪੈ ਜਾਵੇ ਸਰਕਾਰ ਨੂੰ। ਤੁਹਾਨੂੰ ਜਿਹੜੀ ਇੰਜੰਕਸ਼ਨ ਆ ਤੁਸੀਂ ਸਿਰਫ ਉਸ ਹਾਲਾਤਾਂ ਦੇ ਵਿੱਚ ਲਗਾ ਸਕਦੇ ਆ ਜੇ ਤੁਸੀਂ ਜਿਹੜੀ ਇੰਜੰਕਸ਼ਨ ਹੈਗੀ ਉਹ ਕੰਪਲੀਟ ਰਿਲੀਫ ਜਿਹੜੀਆਂ ਪਾਰਟੀ ਨੂੰ ਪ੍ਰੋਵਾਈਡ ਕਰਦੀ। ਠੀਕ ਹੈ। ਇਹ ਜਿਹੜੀ ਰੂਲਿੰਗ ਸੀਗੀ ਇਹਦੇ ਵਿੱਚ ਉਹਨਾਂ ਨੇ ਸੁਪਰੀਮ ਕੋਰਟ ਨੇ ਇੱਥੇ ਫੈਸਲਾ ਨਹੀਂ ਲਿਆ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਹੈਗੀ ਹੈ ਕਿ ਨਹੀਂ ਹੈਗੀ। ਉਹ ਤੋਂ ਪਰੇ ਜਿਹੜੀ ਗੱਲ ਹੋ ਗਈ ਸੀਗੀ ਸਿਰਫ ਪ੍ਰੋਸੀਜਰ ਦੇ ਉੱਤੇ ਉਹਨਾਂ ਦੀ ਗੱਲ ਜਿਹੜੀ ਸੀਗੀ ਕਿ ਲੋਅਰ ਕੋਰਟ ਜਿਹੜੇ ਹੈਗੇ ਆ ਕਿ ਉਹ ਨੇਸ਼ਨ ਵਾਈਡ ਇੰਜੰਕਸ਼ਨ ਇਹ ਕਰ ਸਕਦੇ ਆ ਨਹੀਂ ਕਰ ਸਕਦੇ ਆ। ਸਿਰਫ ਇਹ ਜਿਹੜਾ ਮੁੱਦਾ ਸੀਗਾ। ਹੁਣ ਇਹ ਮੁੱਦਾ ਜਿਹੜਾ ਸੀਗਾ ਦੇਖੋ ਇਹ ਇਮੀਗ੍ਰੇਸ਼ਨ ਤੋਂ ਵੀ ਬਿਯੋਂਡ ਹੋ ਗਿਆ। ਜਦੋਂ ਸੁਪਰੀਮ ਕੋਰਟ ਰੂਲਿੰਗ ਦਿੰਦਾ ਕਿ ਇੰਜੰਕਸ਼ਨਸ ਤੁਸੀਂ ਨਹੀਂ ਕਰ ਸਕਦੇ ਉਹ ਜਿੰਨੇ ਵੀ ਹੋਰ ਕਾਨੂੰਨ ਸਾਰੇ ਹੈਗੇ ਆ, ਭਾਵੇਂ ਉਹ এনवायरमेंट ਦਾ ਹੈਗਾ, ਭਾਵੇਂ ਕੁਝ ਵੀ ਹੈਗਾ, ਵਾਟਰ ਰਾਈਟਸ ਦਾ ਕੋਈ ਵੀ ਜਿਹੜੀ ਚੀਜ਼ ਹੈਗੀ ਆ, ਉਹ ਸਾਰੇ ਉਹ ਜਿਹੜੀ ਰੂਲਿੰਗ ਹੈਗੀ ਆ ਹਰੇਕ ਤਰ੍ਹਾਂ ਦੀ ਇੰਜੰਕਸ਼ਨ ਜਿਹੜੀ ਉਹ ਕਹਿੰਦੇ ਇਹਨੂੰ ਇਹ ਕਹਿੰਦੇ ਆ ਕਿ ਯੂਨੀਵਰਸਲ ਇੰਜੰਕਸ਼ਨ ਕਿ ਪੂਰੇ ਦੇਸ਼ ਤੇ ਜਿਹੜੀ ਲਾਗੂ ਹੋ ਜਾਂਦੀ ਆ। ਤੇ ਇਦਾਂ ਦੀ ਯੂਨੀਵਰਸਲ ਇੰਜੰਕਸ਼ਨ ਜਿਹੜੀ ਸੀਗੀ ਇਦਾਂ ਦੀ ਤੁਸੀਂ ਇਸ਼ੂ ਜਿਹੜੀ ਨਹੀਂ ਕਰ ਸਕਦੇ। ਇਹਨਾਂ ਦਾ ਜਿਹੜੇ ਜੱਜ ਬੈਰਟ ਸੀਗੇ ਇਹਨਾਂ ਦਾ ਜਿਹੜਾ ਓਪੀਨੀਅਨ ਸੀਗਾ, ਜਿਹੜੇ ਚੀਫ ਜਸਟਿਸ ਸੀਗੇ ਰੋਬਰਟਸ ਤੇ ਜਸਟਿਸ ਥਾਮਸ ਅਲੀਟੋ, ਗੋਰਸ਼ੇ ਕੈਵਨਾ ਤੇ ਜਸਟਿਸ ਥਾਮਸ, ਇਹਨਾਂ ਨੇ ਜਿਹੜਾ ਸੀਗਾ ਉਹਨਾਂ ਦੇ ਨਾਲ ਜਿਹੜੀ ਹਾਮੀ ਭਰੀ 6 ਜੱਜਾਂ ਨੇ। ਤੇ ਬੇਸਿਕਲੀ ਇਹ ਕੀ ਕਹਿੰਦੇ ਕਿ ਜਿਹੜੀ ਯੂਨੀਵਰਸਲ ਇੰਜੰਕਸ਼ਨ ਹੈਗੀ ਇਹਨੂੰ ਐਲੀਮੀਨੇਟ ਕਰ ਦਿਓ ਕਿਉਂਕਿ ਇਹ ਓਵਰਸਟੈਪ ਕਰਦੀ ਆ, ਅਨਕਨਸਟੀਟਿਊਸ਼ਨਲ ਆ। ਹਰੇਕ ਵਾਰੀ ਜਿਹੜੀਆਂ ਦੋਨੋਂ ਪਾਰਟੀਆਂ ਜਿਹੜੀਆਂ ਇਹਨੂੰ ਖੁੱਲ ਕੇ ਜਿਹੜੀ ਇਹਦੀ ਵਰਤੋਂ ਕਰਦੀਆਂ ਇੱਕ ਦੂਜੇ ਨੂੰ ਅਟੈਕ ਕਰਨ ਲਈ, ਤੇ ਇਦਾਂ ਹੋਣਾ ਨਹੀਂ ਚਾਹੀਦਾ। ਤੇ ਇਹਦੇ ਵਿੱਚ ਜਿਹੜੇ ਜਸਟਿਸ ਬੈਰਟ ਸੀਗੇ ਉਹਨਾਂ ਨੇ ਇਹੀ ਕਿਹਾ ਕਿ ਜਦੋਂ ਕੋਰਟ ਨੇ ਇਹ ਫੈਸਲਾ ਕਰ ਲਿਆ ਕਿ ਐਗਜ਼ੈਕਟਿਵ ਬ੍ਰਾਂਚ ਜਿਹੜੀ ਹੈਗੀ ਆ ਉਹਨੇ ਮੰਨ ਲਓ ਕਿ ਅਨਕਨਸਟੀਟਿਊਸ਼ਨਲ ਕੋਈ ਕੰਮ ਕੀਤਾ, ਮੰਨ ਲਓ ਕਿ ਕੋਰਟ ਨੇ ਇਹ ਤੈਅ ਕੀਤਾ ਕਿ ਟਰੰਪ ਸਰਕਾਰ ਸਹੀ ਨਹੀਂ ਕਰ ਰਹੀ, ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਿਹੜਾ ਕੋਰਟ ਖੁਦ ਹੈਗਾ ਉਹ ਆਪਣੀ ਪਾਵਰ ਐਕਸੀਡ ਕਰ ਜਾਵੇ। ਮਤਲਬ ਤੁਸੀਂ ਰੂਲ ਦੇ ਹਿਸਾਬ ਨਾਲ ਰਹਿ ਕੇ ਹੀ ਜਿਹੜਾ ਕੰਮ ਕਰਨਾ, ਤੁਸੀਂ ਨੇਸ਼ਨ ਵਾਈਡ ਇੰਜੰਕਸ਼ਨ ਨਹੀਂ ਦੇ ਸਕਦੇ। ਸੋ ਇਹ ਕੰਜ਼ਰਵੇਟਿਵ ਜਿਹੜੇ ਜੱਜ ਸੀਗੇ ਇਹਨਾਂ ਦਾ ਜਿਹੜਾ ਓਪੀਨੀਅਨ ਸੀਗਾ, ਤੇ ਉਹ ਕਹਿੰਦੇ ਕਿ ਜਿਹੜੀ ਨੇਸ਼ਨ ਵਾਈਡ ਇੰਜੰਕਸ਼ਨ ਤੁਸੀਂ ਲਾਈ ਆ ਬਰਥ ਰਾਈਟ ਸਿਟੀਜ਼ਨਸ਼ਿਪ ਦੇ ਉੱਤੇ, ਇਹ ਜਿਹੜੀ ਇੰਜੰਕਸ਼ਨ ਹੈਗੀ ਬਹੁਤ ਜ਼ਿਆਦਾ ਬਰੋਡ ਹੈਗੀ ਆ, ਮਤਲਬ ਕਿ ਮੁੱਦੇ ਨੂੰ ਜਿਹੜਾ ਹੱਲ ਨਹੀਂ ਕਰਦੇ, ਤੇ ਤਾਂ ਕਰਕੇ ਵੀ ਇਹ ਜਿਹੜੀ ਗਲਤ ਹੈਗੀ ਆ। ਹੁਣ ਤੁਹਾਨੂੰ ਇਹ ਚੀਜ਼ਾਂ ਦੱਸਣ ਦਾ ਮਕਸਦ ਕੀ ਹੈਗਾ, ਇਹ ਜਿਹੜਾ ਪੁਰਾਣਾ ਸੁਪਰੀਮ ਕੋਰਟ ਨੇ ਫੈਸਲਾ ਕੀ ਕੀਤਾ,
ਨੂੰ ਇਹਦੇ ਵਿੱਚੋਂ ਦੀ ਪਤਾ ਲੱਗੂਗਾ ਕਿ ਲੀਗਲ ਆਰਗੂਮੈਂਟ ਜਿਹੜੀ ਕਿੱਦਾਂ ਬਣਦੀ ਆ, ਕਿੱਦਾਂ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਇੱਕ ਤਰ੍ਹਾਂ ਉਹਨਾਂ ਨੇ ਵੀ ਟੈਕਨੀਕੈਲਿਟੀ ਦੇ ਬੇਸ ਤੇ ਜਿਹੜਾ ਕਰਤਾ ਕਿ ਆਪਾਂ ਆਹ ਚੀਜ਼ ਨਹੀਂ ਡਿਸਾਈਡ ਕਰਨੀ, ਆਪਾਂ ਲਿਮਿਟਡ ਚੀਜ਼ ਜਿਹੜੀ ਡਿਸਾਈਡ ਕਰਨੀ ਹੈ। ਤੇ ਹੁਣ ਇਹ ਜੱਜਾਂ ਦੇ ਸਾਰੇ ਜਿਹੜੇ ਕਮੈਂਟ ਸੀਗੇ, ਤੇ ਜੱਜ ਬੈਰਟ ਨੇ ਫਿਰ ਇਹ ਵੀ ਕਿਹਾ ਕਿ ਜਿਹੜੇ ਲੋਅਰ ਕੋਰਟ ਹੈਗੇ ਆ ਉਹ ਇਹਦੇ ਨਾਲ ਲਿਟੀਗੇਸ਼ਨ ਦੇ ਵਿੱਚ ਵਾਧਾ ਹੋਊਗਾ, ਉਹਨਾਂ ਨੂੰ ਪਹਿਲਾਂ ਫਿਗਰ ਆਊਟ ਕਰਨਾ ਚਾਹੀਦਾ ਕਿ ਜੇ ਤੁਸੀਂ ਇੰਜੰਕਸ਼ਨ ਦਿੰਨੇ ਆ, ਇੰਜੰਕਸ਼ਨ ਦਾ ਮਤਲਬ ਹੁੰਦਾ ਕਿ ਰੋਕ ਟੋਕ ਲਾ ਦੇਣੀ, ਉਹਨੂੰ ਇੰਜੰਕਸ਼ਨ ਨੂੰ ਨਹੀਂ ਪਤਾ ਕਿ ਤੁਸੀਂ ਜਿਹੜੀ ਆਪਣੀ ਇੰਜੰਕਸ਼ਨ ਆ ਉਹਨੂੰ ਲਿਮਿਟ ਕਰੋ, 10 ਬੰਦਿਆਂ ਦਾ ਲਿਮਿਟ ਕਰੋ, ਇੱਕ ਏਰੀਆ ਤੇ ਲਿਮਿਟ ਕਰੋ, ਤੁਸੀਂ ਨੇਸ਼ਨ ਵਾਈਡ ਜਿਹੜੀ ਨਹੀਂ ਕਰ ਸਕਦੇ। ਤੇ ਹੁਣ ਜਿਹੜੇ ਉਹ ਕਹਿੰਦੇ ਕਿ ਜਿਹੜਾ ਫੈਸਲਾ ਸੀਗਾ ਸੁਪਰੀਮ ਕੋਰਟ ਦਾ, ਇਸ ਤੋਂ ਬਾਅਦ ਜਿਹੜੇ ਕੋਰਟ ਹੈਗੇ ਉਹਨਾਂ ਨੂੰ ਦੁਬਾਰਾ ਇੱਕ ਆਪਣਾ ਸਟੈਂਸ ਲੈਣਾ ਪੈਣਾ ਕਿ ਕਿਹੜੇ ਹਿਸਾਬ ਨਾਲ ਉਹ ਜਿਹੜੀ ਇੰਜੰਕਸ਼ਨ ਦੇਣ ਜਾਂ ਨਾ ਦੇਣ, ਤੇ ਉਹਦਾ ਕੀ ਸਕੋਪ ਜਿਹੜਾ ਹੋਣਾ ਚਾਹੀਦਾ। ਤੇ ਉਹਨਾਂ ਨੇ ਜਿਹੜੀ ਟਰੰਪ ਸਰਕਾਰ ਸੀਗੀ ਉਹਨਾਂ ਨੂੰ ਵੀ ਕਿਹਾ ਕਿ ਜਿਹੜੀ ਟਰੰਪ ਸਰਕਾਰ ਆ 30 ਦਿਨਾਂ ਤੱਕ ਉਹ ਕਹਿੰਦੇ ਕਿ ਇਹ ਜਿਹੜਾ ਐਗਜ਼ੈਕਟਿਵ ਆਰਡਰ ਤੁਸੀਂ ਲਾਗੂ ਨਹੀਂ ਕਰ ਸਕਦੇ, ਇਹ 30 ਦਿਨਾਂ ਦੇ ਵਿੱਚ ਤੁਸੀਂ ਵੀ ਦੇਖੋ ਕਿ ਤੁਸੀਂ ਕਿਹੜੇ ਹਿਸਾਬ ਨਾਲ ਇਹ ਜਿਹੜਾ ਐਗਜ਼ੈਕਟਿਵ ਆਰਡਰ ਜਿਹੜਾ ਲਾਗੂ ਕਰਨਾ। ਇਹਦੇ ਉੱਤੇ ਤੁਹਾਨੂੰ ਪਤਾ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਨਾਂ ਨੇ ਤਾਂ ਤੁਹਾਨੂੰ ਪਤਾ ਬੜੇ ਵਧੀਆ ਜਿਹੜੇ ਬਿਆਨ ਦਿੱਤੇ ਸੁਪਰੀਮ ਕੋਰਟ ਦੇ ਫੇਵਰ ਦੇ ਵਿੱਚ ਕਿ ਬੱਲੇ ਬੱਲੇ ਹੋ ਗਈ, ਹੁਣ ਉਹਨਾਂ ਨੇ ਆਪਣੇ ਪਲਾਨ ਦੇ ਲਈ ਅੱਗੇ ਪ੍ਰੋਸੀਡ ਕਰ ਲੈਣਾ। ਤੇ ਲੱਗਦਾ ਵੀ ਉਦੋਂ ਇਦਾਂ ਹੀ ਸੀਗਾ ਕਿ ਹੁਣ ਇੰਜੰਕਸ਼ਨ ਨਹੀਂ ਹੋਣੀ ਤੇ ਸਾਰਿਆਂ ਨੂੰ ਇਕੱਲੇ ਲੜਨਾ ਪੈਣਾ ਜਾਂ ਕਲਾਸ ਐਕਸ਼ਨ ਕਰਨਾ ਪੈਣਾ। ਤੇ ਜਿਹੜੇ ਜਸਟਿਸ ਸੋਟੋਮੇਅਰ ਸੀਗੇ ਤੇ ਜਸਟਿਸ ਕੇਗਨ ਤੇ ਜੱਜ ਜੈਕਸਨ, ਜਿਹੜੇ 3 ਜਣੇ ਸੀਗੇ ਲਿਬਰਲ ਜੱਜ ਸੀਗੇ, ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਜਿਹੜਾ ਇਹ ਮੈਜੋਰਟੀ ਦਾ ਫੈਸਲਾ ਸੀਗਾ, ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਤੁਸੀਂ ਅਨਕਨਸਟੀਟਿਊਸ਼ਨਲ ਜਿਹੜੀਆਂ ਪਾਲਿਸੀ ਹੈਗੀਆਂ ਸਰਕਾਰ ਨੂੰ ਤੁਸੀਂ ਇੰਪਲੀਮੈਂਟ ਕਰਨ ਦਾ ਮੌਕਾ ਦੇ ਰਹੇ ਆ, ਤੇ ਜੁਡੀਸ਼ੀਅਲ ਓਵਰਸਾਈਟ ਜਿਹੜੀ ਹੈਗੀ ਉਹ ਤੁਸੀਂ ਹਟਾ ਰਹੇ ਆ, ਕਿ ਮਤਲਬ ਇਹਦੇ ਹਿਸਾਬ ਨਾਲ ਤਾਂ ਜੇ ਤੁਸੀਂ ਜੱਜਾਂ ਕੋਲ ਪਾਵਰ ਖੋਲੋਗੇ ਸਰਕਾਰ ਜੋ ਮਰਜ਼ੀ ਕਰੀ ਜਾਊਗੀ। ਤੇ ਉਹ ਕਹਿੰਦੇ ਕਿ ਜਿਹੜੀਆਂ ਨੇਸ਼ਨ ਵਾਈਡ ਇੰਜੰਕਸ਼ਨ ਹੈਗੀਆਂ ਇਹਨੂੰ ਤੁਸੀਂ ਰਿਸਟ੍ਰਿਕਟ ਤੁਹਾਨੂੰ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਅਨਕਨਸਟੀਟਿਊਸ਼ਨਲ ਪ੍ਰੈਕਟਿਸਿਸ ਦੇ ਵਿੱਚ ਇੰਗੇਜ ਕਰੂਗੀਆਂ, ਤੇ ਜਿਹੜੇ ਆਮ ਸਧਾਰਨ ਲੋਕੀ ਆ ਕਈ ਵਾਰੀ ਉਹਨਾਂ ਕੋਲ ਕਲਾਸ ਐਕਸ਼ਨ ਦੇ ਵਿੱਚ ਜਾਂ ਇੰਡੀਵਿਜੂਅਲ ਤੌਰ ਤੇ ਉਹਨਾਂ ਕੋਲ ਮੁਕੱਦਮੇ ਕਰਨ ਦੇ ਪੈਸੇ ਨਹੀਂ ਹੁੰਦੇ, ਟਾਈਮ ਨਹੀਂ ਹੁੰਦਾ ਜਾਂ ਨੌਲੇਜ ਨਹੀਂ ਹੁੰਦੀ, ਤੇ ਉਹਨਾਂ ਦਾ ਨੁਕਸਾਨ ਕਾਫੀ ਜਿਹੜਾ ਹੋ ਸਕਦਾ। ਤੇ ਜੱਜ ਸੋਨੀਆ ਸੋਟੋਮਾਇਰ ਹੈਗੇ ਆ, ਉਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਇਹ ਜਿਹੜਾ ਰੂਲ ਆਫ ਲਾਅ ਹੈਗਾ ਜਿਹੜਾ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਆ, ਅਮਰੀਕਾ ਦਾ ਇਹ ਟ੍ਰੈਡੀਸ਼ਨ ਵੀ ਜਿਹੜਾ ਰਿਹਾ, ਤੇ ਇਹ ਜਿਹੜਾ ਫੈਸਲਾ ਹੈਗਾ ਇਹ ਰੂਲ ਆਫ ਲਾਅ ਦੇ ਅਗੇਂਸਟ ਜਿਹੜਾ ਜਾਂਦਾ ਹੈਗਾ, ਤੇ ਇੱਕ ਸਰਕਾਰ ਨੂੰ ਓਪਨ ਇਨਵੀਟੇਸ਼ਨ ਹੈਗਾ ਕਿ ਉਹ ਧੱਕੇਸ਼ਾਹੀ ਜਿਹੜੀ ਤਾਨਾਸ਼ਾਹੀ ਜਿਹੜੀ ਕਰ ਸਕਦੀ ਆ। ਤੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਵੀ ਹੋਣਾ, ਸੁਣਿਆ ਵੀ ਹੋਣਾ ਸਾਰਿਆਂ ਨੇ ਗੱਲਾਂ ਵੀ ਉਹੀ ਕਿ ਕਿਤੇ ਅਮਰੀਕਾ ਜਿਹੜਾ ਹੈਗਾ ਉਹ ਤਾਨਾਸ਼ਾਹੀ ਵੱਲ ਤਾਂ ਨਹੀਂ ਵੱਧ ਰਿਹਾ, ਕਿ ਕਦੀ ਵੀ ਕੁਝ ਵੀ ਜਿਹੜਾ ਹੋ ਜਾਂਦਾ। ਕੋਈ ਵੀ ਵਿਅਕਤੀ ਮੇਰੇ ਖਿਆਲ ਇਸ ਵੇਲੇ ਇਦਾਂ ਦਾ ਨਹੀਂ ਹੋਣਾ ਜਿਹਨੂੰ ਇਹ ਖਿਆਲ ਨਹੀਂ ਆਇਆ ਹੋਣਾ ਉਧਰਲੇ ਪਾਸੇ ਨੂੰ ਚੀਜ਼ਾਂ ਗਈਆਂ ਕਿ ਨਹੀਂ ਗਈਆਂ, ਜੇ ਕਿ ਇੱਥੇ ਅੰਤ ਹੋ ਗਿਆ ਕਿ ਹੋਰ ਜ਼ਿਆਦਾ ਇਹਨਾਂ ਨੇ ਕੰਮ ਜਿਹੜਾ ਚੱਕਣਾ। ਤੇ ਫੈਡਰਲ ਕੋਰਟਸ ਜਿਹੜੇ ਸੀਗੇ, ਜੱਜ ਸੋਟੋਮੇਅਰ ਕਹਿੰਦੇ ਆ ਕਿ ਜੱਜ ਸੋਟੋਮੇਅਰ ਨੇ ਬੇਸਿਕਲੀ ਕਿਹਾ ਸੀਗਾ ਕਿ ਜਿਹੜੇ ਪਲੇਂਟਿਵਸ ਹੈਗੇ ਆ ਜਿਹਨਾਂ ਦਾ ਨੁਕਸਾਨ ਹੋਣਾ ਉਹਨਾਂ ਨੂੰ ਕਲਾਸ ਐਕਸ਼ਨ ਲਾਅਸੂਟ ਜਿਹੜਾ ਕਰਨਾ ਚਾਹੀਦਾ। ਇਹ ਇੱਕ ਜਿਹੜਾ ਕਲਾਸ ਐਕਸ਼ਨ ਲਾਅਸੂਟ ਹੈਗਾ ਇਹ ਜਿਹੜੀ ਸੁਪਰੀਮ ਕੋਰਟ ਖੋ ਨਹੀਂ ਸਕਦੀ, ਇਹ ਐਵੀਨਿਊ ਜਿਹੜਾ ਓਪਨ ਹੈਗਾ। ਇਹ ਜੱਜ ਸੋਟੋਮੇਅਰ ਨੇ ਆਪਣੇ ਉਹਦੇ ਵਿੱਚ ਡਿਸੀਜਨ ਦੇ ਵਿੱਚ ਡਿਸੈਂਟਿੰਗ ਓਪੀਨੀਅਨ ਦੇ ਵਿੱਚ ਕਿਹਾ ਸੀਗਾ। ਠੀਕ ਹੈ। ਤੇ ਜੱਜ ਜੈਕਸਨ ਨੇ ਵੀ ਬੇਸਿਕਲੀ ਇਹੀ ਕਿਹਾ ਕਿ ਇਹ ਜਿਹੜਾ ਦਰਵਾਜ਼ਾ ਆਪਣਾ ਜਿਹੜਾ ਖੁੱਲਾ ਰਹਿ ਜਾਂਦਾ। ਹੁਣ ਇਹਦੇ ਇੰਪਲੀਕੇਸ਼ਨ ਇਹ ਹੋਏ ਕਿ ਜਿਹੜਾ ਸੁਪਰੀਮ ਕੋਰਟ ਸੀਗਾ ਉਹਨੇ ਯੂਨੀਵਰਸਲ ਇੰਜੰਕਸ਼ਨ ਜਿਹੜੀ ਹਟਾਤੀ, ਪਰ ਉਹਨਾਂ ਨੇ ਇੱਕ ਦਰਵਾਜ਼ਾ ਖੁੱਲਾ ਛੱਡਤਾ ਜਿਹਦੇ ਵਿੱਚ ਕਿ ਉਹ ਕਹਿੰਦੇ ਆ ਕਿ ਜੇ ਤੁਸੀਂ ਕਲਾਸ ਐਕਸ਼ਨ ਬਣਾ ਕੇ ਲਾਅਸੂਟ ਫਾਈਲ ਕਰਦੇ ਆ ਜਾਂ ਤੁਸੀਂ ਇੰਡੀਵਿਜੂਅਲ ਲੈਵਲ ਤੇ ਲਾਅਸੂਟ ਫਾਈਲ ਕਰਦੇ ਆ, ਤੇ ਫਿਰ ਤੁਹਾਡੇ ਤੇ ਇਹੋ ਜਿਹੜਾ ਸੀਗਾ ਆਰਡਰ ਜਿਹੜਾ ਲਾਗੂ ਨਹੀਂ ਹੋਊਗਾ। ਕਲਾਸ ਐਕਸ਼ਨ ਕੀ ਹੁੰਦਾ, ਜੇ 10 ਜਣਿਆਂ ਨੂੰ ਸੇਮ ਤਰ੍ਹਾਂ ਦਾ ਨੁਕਸਾਨ ਹੋਇਆ, ਸੇਮ ਤਰ੍ਹਾਂ ਦੇ ਉਹਨਾਂ ਦੇ ਮੁੱਦੇ ਹੈਗੇ ਆ, ਉਹ ਆਪਸ 'ਚ ਕਿ 10 ਅਲੱਗ-ਅਲੱਗ ਕੇਸ ਜਿਹੜੇ ਲੜਨ, ਉਹ ਕੋਰਟ ਨੂੰ ਰਿਕੁਐਸਟ ਪਾ ਸਕਦੇ ਆ ਕਿ ਸਾਡੇ ਮੁੱਦੇ ਜਿਹੜੇ ਸਾਂਝੇ ਆ, ਤੇ ਕੋਰਟ ਦਾ ਵੀ ਟਾਈਮ ਬਚੂਗਾ, ਸਾਡਾ ਬਚੂਗਾ, ਪੈਸੇ ਬਚੂਗੇ, ਤੇ ਇਹਨੂੰ ਇੱਕ ਕਲਾਸ ਸਰਟੀਫਿਕੇਸ਼ਨ ਕਹਿੰਦੇ ਆ ਕਿ ਕਲਾਸ ਸਰਟੀਫਾਈ ਕਰ ਦਿਓ, ਤੇ ਉਹਦੇ ਬੇਸ ਤੇ ਆਪਾਂ ਕਲਾਸ ਐਕਸ਼ਨ ਜਿਹੜਾ ਇੱਕ ਲਾਅਸੂਟ ਅੱਗੇ ਲੈ ਕੇ ਜਾ ਸਕਦੇ ਹਾਂ। ਤੇ ਇਹਨਾਂ ਨੇ ਬੇਸਿਕਲੀ ਹੁਣ ਇਹ ਕਿਹਾ ਕਿ ਕਲਾਸ ਐਕਸ਼ਨ ਦੇ ਥਰੂ ਤੁਸੀਂ ਅੱਗੇ ਜਾ ਸਕਦੇ ਆ, ਇੰਡੀਵਿਜੂਅਲ ਲੈਵਲ ਤੇ ਵੀ ਜਿਹੜਾ ਤੁਸੀਂ ਅੱਗੇ ਜਾ ਸਕਦੇ ਆ। ਸੋ ਇਹ ਚੀਜ਼ ਜਿਹੜੀ ਸੀਗੀ। ਤੇ ਹੁਣ ਇਹਦੇ ਵਿੱਚ ਕੀ ਹੋ ਗਿਆ ਕਿ ਜਿਹੜਾ ਸੁਪਰੀਮ ਕੋਰਟ ਜਦੋਂ ਕੇਸ ਜਿਹੜਾ ਚੱਲਦਾ ਸੀਗਾ ਨਿਊ ਹੈਮਸ਼ਰ ਦੇ ਵਿੱਚ, ਉਦੋਂ ਜਿਹੜਾ ਇਹ ਵਾਲਾ ਲਾਅਸੂਟ ਹੈਗਾ ਉਦੋਂ ਆਲਰੇਡੀ ਉਹ ਪ੍ਰਿਪੇਅਰ ਵਗੈਰਾ ਲੋਕੀ ਆਲਰੇਡੀ ਕਰ ਰਹੇ ਸੀਗੇ, ਨਿਊ ਹੈਮਸ਼ਰ ਦੀ ਜਿਹੜੀ ਰੂਲਿੰਗ ਹੈਗੀ ਹੈ। ਤੇ ਜਦੋਂ ਹੀ ਜਿਹੜਾ ਕੋਰਟ ਦਾ ਫੈਸਲਾ ਜਿਹੜਾ ਆਇਆ ਵਿਦਿਨ ਆਵਰਸ, ਠੀਕ ਹੈ, ਮਤਲਬ ਇਹ ਵੀ ਨਹੀਂ ਕਿ ਕੁਝ ਦਿਨਾਂ ਬਾਅਦ, ਮਤਲਬ ਰਾਈਟ ਵੇ ਉਹ ਰੈਡੀ ਸੀਗੇ ਜਿਹੜੇ ACLU ਵਾਲੇ ਸੀਗੇ, ਉਹਨਾਂ ਨੇ ਜਿਹੜਾ ਸੀਗਾ ਉਹ ਇਹ ਮੁਕੱਦਮਾ ਜਿਹੜਾ ਸੀਗਾ ਜਾ ਕੇ ਜਿਹੜਾ ਠੋਕ ਦਿੱਤਾ। ਤੇ ਇਹ ਫਿਰ ਹੁਣ ਜਿਹੜਾ ਡਿਸਟ੍ਰਿਕਟ ਜੱਜ ਸੀਗੇ ਪਲਾਂਟੇ ਉਹਨਾਂ ਦੇ ਮੂਹਰੇ ਪਹੁੰਚ ਗਿਆ। ਸੋ ਇਹ ਫਿਰ ਉਹਨਾਂ ਨੇ ਕਲਾਸ ਉੱਥੇ ਸਰਟੀਫਾਈ ਹੋ ਚੁੱਕੀ ਆ ਹੁਣ? ਹਾਂਜੀ। ਸੋ ਇਹਦੇ ਵਿੱਚ ਹੁਣ ਕੀ ਸੀਗਾ ਕਿ ਕਲਾਸ ਤਾਂ ਜੱਜ ਨੇ ਜਿਹੜੀ ਸਰਟੀਫਾਈ ਕਰਤੀ, ਠੀਕ ਹੈ। ਜੱਜ ਬੇਸਿਕਲੀ ਕੀ ਕਹਿੰਦਾ, ਉਹ ਕਹਿੰਦਾ ਕਿ ਇਹ ਜਿਹੜੀ ਪ੍ਰੀਮਿਨਰੀ ਇੰਜੰਕਸ਼ਨ ਜਿਹੜੀ ਸੀਗੀ, ਕਹਿੰਦਾ ਮੇਰੇ ਲਈ ਕੋਈ ਇਹ ਡਿਫਿਕਲਟ ਫੈਸਲਾ ਨਹੀਂ ਸੀਗਾ, ਕਹਿੰਦਾ ਮੇਰੇ ਲਈ ਇੱਕ ਕਾਫੀ ਜਿਹੜੀ ਈਜ਼ੀ ਫੈਸਲਾ ਇਹ ਸੀਗਾ। ਕਹਿੰਦਾ ਜਿਹੜਾ ਤੁਸੀਂ ਕਿਸੇ ਨੂੰ US ਸਿਟੀਜ਼ਨਸ਼ਿਪ ਖੋਹ ਲੈਂਦੇ ਆ ਉਤੋਂ, ਇਹ ਕਹਿੰਦਾ ਇੱਕ ਚੇਂਜ ਹੈਗੀ ਆ ਪਾਲਿਸੀ ਦੀ। ਤੇ ਸਾਡਾ ਜਿਹੜਾ ਆਪਾਂ ਇਹਦੇ ਵਿੱਚ ਕੇਸ ਡ੍ਰੈਡ ਸਕਾਟ ਵਾਲੇ, ਜੌਨ ਵਨ ਕੇ ਮਾਰਕ ਵਾਲੇ ਜਿਹੜੇ ਡਿਸਕਸ ਕੀਤੇ ਆ ਕਿ 100 ਸਾਲ ਪੁਰਾਣੇ ਇਹ ਜਿਹੜੇ ਫੈਸਲੇ ਜਿਹੜੇ ਹੈਗੇ ਆ,
ਉਹ ਕਹਿੰਦਾ ਕਿ ਇਦਾਂ ਦੀ ਪਾਲਿਸੀ ਜਿਹੜੀ ਸੀਗੀ 100 ਸਾਲਾਂ ਤੋਂ ਜਿਹੜੀ ਚੱਲ ਰਹੀ ਆ, ਤੇ ਇਦਾਂ ਤੁਸੀਂ ਇੱਕਦਮ ਹੀ ਖੜੇ ਪੈਰ ਜਾ ਕੇ ਲੋਕਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਅਮਰੀਕਾ 'ਚ ਹੁਣ ਤੁਸੀਂ ਬਾਈ ਬਰਥ ਸਿਟੀਜ਼ਨ ਜਿਹੜੇ ਨਹੀਂ ਬਣੋਗੇ। ਤੇ ਇਹ ਜਿਹੜੇ ਜੱਜ ਸੀਗੇ ਲਾਪਲਾਂਟੇ, ਇਹਨਾਂ ਨੇ ਇਹੀ ਕਿਹਾ ਕਿ ਜਿਹੜਾ ਸਿਟੀਜ਼ਨਸ਼ਿਪ ਹੈਗੀ US ਦੀ, ਇਹ ਗ੍ਰੇਟੈਸਟ ਕਹਿੰਦੇ ਇੱਕ ਪ੍ਰਿਵਿਲੇਜ ਹੈਗਾ ਜਿਹੜਾ ਦੁਨੀਆ 'ਚ ਐਗਜ਼ਿਸਟ ਕਰਦਾ, ਬਹੁਤ ਵੱਡੀ ਜਿਹੜੀ ਸ਼ੈ ਹੈਗੀ ਆ ਕਿ ਬੰਦਾ US ਸਿਟੀਜ਼ਨ ਬਣੇ। ਇਹ ਜਿਹੜੇ ਜੱਜ ਸੀਗੇ ਇਹ ਜਾਰਜ ਬੁਸ਼ ਦੇ ਹੀ ਅਪਾਇੰਟੀ ਸੀਗੇ, ਇਹ ਵੀ ਨਹੀਂ ਕਿ ਇਹ ਡੈਮੋਕ੍ਰੈਟਸ ਨੇ ਅਪਾਇੰਟ ਕੀਤੇ ਸੀਗੇ, ਰਿਪਬਲਿਕਨ ਪਾਰਟੀ ਨੇ ਹੀ ਅਪਾਇੰਟ ਜਿਹੜੇ ਕੀਤੇ ਹੈਗੇ ਆ। ਠੀਕ ਹੈ। ਤੇ ਉਹਨਾਂ ਨੇ ਕਿਹਾ ਕਿ ਮੈਂ 7 ਦਿਨ ਦਾ ਟਾਈਮ ਜਿਹੜਾ ਦਿੰਦਾ ਤਾਂ ਕਿ ਸਰਕਾਰ ਨੂੰ ਜਿਹੜਾ ਵਕਤ ਮਿਲ ਜਾਵੇ ਜੇ ਉਹਨਾਂ ਨੇ ਮੇਰੇ ਫੈਸਲੇ ਦਾ ਜਿਹੜਾ ਅਪੀਲ ਕਰਨਾ। ਤੇ ਜੱਜ ਸਾਹਿਬ ਕਹਿੰਦੇ ਮੈਨੂੰ ਕੋਈ ਵੀ ਪਰੇਸ਼ਾਨੀ ਜਾਂ ਤੰਗੀ ਨਹੀਂ ਆਈ, ਤੇ ਮੇਰੇ ਲਈ ਇਹ ਫੈਸਲਾ ਬੜਾ ਇੱਕ ਸੌਖਾ ਸੀਗਾ, ਕਿਉਂਕਿ ਕਹਿੰਦੇ ਇੱਕ ਨੈਸ਼ਨਲ ਡਿਬੇਟ ਬਣਿਆ ਹੋਇਆ, ਮੁੱਦਾ ਬਣਿਆ ਪਿਆ। ਜਿਹੜੀ ਸਰਕਾਰ ਦੀ ਜਿਹੜੀ ਪਾਲਿਸੀ ਹੈਗੀ ਆ, ਜਿਹੜੇ ਹਿਸਾਬ ਨਾਲ ਟਰੰਪ ਸਰਕਾਰ ਜਿਹੜੀ ਅੱਗੇ ਜਾ ਰਹੀ ਆ, ਉਹ ਬਹੁਤ ਜ਼ਿਆਦਾ ਹਾਈਲੀ ਕੁਐਸਚਨੇਬਲ ਹੈਗੀ ਆ। ਠੀਕ ਹੈ। ਤੇ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਜਿਹੜੀ ਸਿਟੀਜ਼ਨਸ਼ਿਪ ਸੀਗੀ ਉਹ ਡਿਨਾਈ ਜਿਹੜੀ ਹੋ ਸਕਦੀ ਆ, ਜਿਹੜੀ ਕਿ ਪਹਿਲਾਂ ਉਹਨਾਂ ਨੂੰ ਨਹੀਂ ਪਤਾ ਸੀਗਾ। ਪਹਿਲਾਂ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਸਿਟੀਜ਼ਨਸ਼ਿਪ ਜਿਹੜੀ ਬਾਈ ਬਰਥ ਇੱਥੇ ਮਿਲੂਗੀ। ਤੇ ਇਹ ਹੁਣ ਤੁਸੀਂ ਕਹਿ ਲਓ ਕਿ ਟਰੰਪ ਸਰਕਾਰ ਦੇ ਖਿਲਾਫ ਇਹਨਾਂ ਨੇ ਇੱਕ ਨਵੀਂ ਜਿਹੜੀ ਅੜਚਨ ਪੇਸ਼ ਕਰਤੀ ਹੈ। ਹੁਣ ਜੰਕਸ਼ਨਾਂ ਤੋਂ ਗੱਲ ਹਟ ਕੇ ਜਿਹੜੀ ਆ ਗਈ ਆ ਕਲਾਸ ਸਰਟੀਫਿਕੇਸ਼ਨਸ ਦੇ ਉੱਤੇ। ਤੇ ਇਹਨਾਂ ਨੇ ਜਿਹੜਾ ਉਹੀ ਸੀਗਾ ਕਿ ਜਿੱਦਾਂ ਦਰਵਾਜ਼ਾ ਖੋਲਾ ਛੱਡਤਾ ਸੀਗਾ ਜਿਹੜੇ ਸੁਪਰੀਮ ਕੋਰਟ ਦੇ ਜੱਜ ਸੀਗੇ, ਤੇ ਇਹਨਾਂ ਨੇ ਜਿਹੜੇ ACLU ਵਗੈਰਾ ਸੀਗੇ ਇਹਨਾਂ ਨੂੰ ਵੀ ਆਪਣੀ ਸਟ੍ਰੈਟਜੀ ਜਿਹੜੀ ਪਤਾ ਹੀ ਸੀਗੀ ਕਿ ਜੇ ਯੂਨੀਵਰਸਲ ਇੰਜੰਕਸ਼ਨ ਲਾਗੂ ਨਹੀਂ ਹੋਊਗੀ ਤੇ ਉਸ ਤੋਂ ਬਾਅਦ ਆਪਾਂ ਕਲਾਸ ਸਰਟੀਫਿਕੇਸ਼ਨ ਦੇ ਬੇਸ ਤੇ ਜਿਹੜਾ ਸੀਗਾ ਇਹਨਾਂ ਨੂੰ ਅਟੈਕ ਜਿਹੜਾ ਕਰਾਂਗੇ। ਤੇ ਹੁਣ ਗੱਲ ਜਿਹੜੀ ਉਹੀ ਆ ਗਈ, ਜਿਹੜਾ ਜੱਜ ਸੀਗਾ ਉਹ ਖੁਦ ਉਹਦੀ ਵਰਡਿੰਗ ਬੜੀ ਉਹਨੇ ਸਮਾਰਟਲੀ ਵਰਤੀ। ਉਹ ਕਹਿੰਦਾ ਕਿ ਮੈਂ ਖੁਦ ਕਹਿੰਦਾ ਨੇਸ਼ਨ ਵਾਈਡ ਇੰਜੰਕਸ਼ਨ ਦੇ ਫੇਵਰ 'ਚ ਨਹੀਂ ਸੀਗਾ, ਉਹਨਾਂ ਮੈਂ ਕੰਫਰਟੇਬਲ, ਪਰ ਕਹਿੰਦਾ ਕਲਾਸ ਐਕਸ਼ਨ ਕਹਿੰਦਾ ਡਿਫਰੈਂਟ ਸ਼ੈ ਹੈਗੀ ਆ। ਤੇ ਕਹਿੰਦਾ ਸੁਪਰੀਮ ਕੋਰਟ ਨੇ ਸਾਨੂੰ ਕਿਹਾ ਹੈਗਾ ਕਿ ਕਲਾਸ ਐਕਸ਼ਨ ਬੈਟਰ ਆਪਸ਼ਨ ਹੈਗੀ। ਉਹਨੇ ਮਤਲਬ ਸੁਪਰੀਮ ਕੋਰਟ ਦੇ ਸੁੱਟਤਾ ਕਿ ਤੁਸੀਂ ਖੁਦ ਆਪਣੇ ਫੈਸਲਿਆਂ 'ਚ ਕਿਹਾ ਹੈਗਾ ਕਿ ਕਲਾਸ ਐਕਸ਼ਨ ਤੁਸੀਂ ਜਿਹੜੀ ਕਰ ਸਕਦੇ ਆ। ਠੀਕ ਹੈ। ਉਹ ਕਹਿੰਦਾ ਕਿ ਜਿਹੜਾ ਟਰੰਪ ਦਾ ਆਰਡਰ ਹੈਗਾ ਉਹ 14th ਅਮੈਂਡਮੈਂਟ ਦੀ ਜਿਹੜੀ US ਕਨਸਟੀਟਿਊਸ਼ਨ ਦੀ ਹੈਗੀ ਆ, ਜਿਹੜੀ ਬਾਈ ਬਰਥ ਸਿਟੀਜ਼ਨਸ਼ਿਪ ਤੁਹਾਨੂੰ ਪ੍ਰੋਮਿਸ ਕਰਦੀ ਆ, ਉਹਦੇ ਨਾਲ ਡਾਇਰੈਕਟ ਕਨਫਲਿਕਟ ਦੇ ਵਿੱਚ ਹੈਗਾ। 100 ਸਾਲਾਂ ਤੋਂ ਵੀ ਵੱਧ ਜਿਹੜਾ ਹੋ ਗਿਆ ਕਿ ਕਿਸੇ ਹੋਰ ਤਰੀਕੇ ਨਾਲ ਇਹਨੂੰ ਇੰਟਰਪ੍ਰੈਟ ਨਹੀਂ ਕੀਤਾ ਗਿਆ। ਜਿਹੜਾ ਜਵਾਕ ਕੋਰੇ ਜੰਮਿਆ ਸਾਰੇ ਜਾਣੇ ਜਿਹੜੇ ਸਿਟੀਜ਼ਨ ਹੋਏ ਆ, ਤੇ ਤੁਸੀਂ ਐਡੇ ਸੌਖੇ ਤਰੀਕੇ ਨਾਲ ਇਹਨਾਂ ਦੀ ਜਿਹੜੀ ਸਿਟੀਜ਼ਨਸ਼ਿਪ ਆ ਉਹ ਨਹੀਂ ਜਿਹੜੀ ਲੈ ਸਕਦੇ ਆ। ਤੇ ਕਈ ਜੱਜਾਂ ਨੇ ਜਿਹੜਾ ਸੀਗਾ ਹੋਰ ਵੀ ਲੋਅਰ ਕੋਰਟਾਂ ਦੇ ਫੈਸਲੇ ਜਿਹੜੇ ਸੀਗੇ, ਸੋ ਇਹ ਵਿਵਾਦ ਬਣ ਗਿਆ ਜਦੋਂ ਸੁਪਰੀਮ ਕੋਰਟ 'ਚ ਹੁਣ ਜਿਹੜੀ ਗੱਲ ਆ ਗਈ ਕਿ ਤੁਸੀਂ ਇੰਜੰਕਸ਼ਨ ਨਹੀਂ ਕਰ ਸਕਦੇ। ਤੇ ਜਿਹੜੇ ਲੋਅਰ ਕੋਰਟ ਸੀਗੇ ਉਹਨਾਂ ਨੂੰ ਜਿਹੜੀਆਂ ਪੈ ਗਈਆਂ ਕਿ ਹੁਣ ਆਪਾਂ ਕਿੱਦਾਂ ਕਿਹੜੇ ਹਿਸਾਬ ਨਾਲ ਆਪਾਂ ਐਡਜਸਟ ਕਰਨਾ, ਇੰਜੰਕਸ਼ਨ ਦਾ ਸਕੋਪ ਵਗੈਰਾ ਕਿੱਦਾਂ ਕਰਨਾ। ਤੇ ਇਹ ਜਿਹੜੇ ਜੱਜ ਨੇ ਕੀ ਕੀਤਾ ਕਿ ਇਹਨੇ ਕਲਾਸ ਸਰਟੀਫਿਕੇਸ਼ਨ 'ਚ ਹੁਣ ਕੀ ਕੀਤਾ ਕਿ ਇਦਾਂ ਨਹੀਂ ਇਹਨੇ ਕਿ ਸਿਰਫ ਕੈਲੀਫੋਰਨੀਆ 'ਚ ਜਿੱਦਾਂ ਜਾਂ ਨਿਊ ਹੈਮਸ਼ਾਇਰ 'ਚ ਜਿਹੜੇ ਜਵਾਕ ਜੰਮੇ ਆ ਉਹਨਾਂ ਨੂੰ ਕਲਾਸ 'ਚ ਕੀਤਾ, ਇਹਨਾਂ ਨੇ ਨੇਸ਼ਨ ਵਾਈਡ ਕਲਾਸ ਜਿਹੜੀ ਸਰਟੀਫਾਈ ਕਰਤੀ ਆ। ਤੇ ਨੇਸ਼ਨ ਵਾਈਡ ਕਲਾਸ ਸਰਟੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਕਿ ਸਾਰੀਆਂ ਸਟੇਟਾਂ ਤੇ ਇਹ ਜਿਹੜੀ ਐਪਲੀਕੇਬਲ ਹੈਗੀ ਆ। ਉਹ ਕਹਿੰਦੇ ਕਿ ਜਿਹੜੇ ਵੀ ਜਵਾਕ ਜਿਹੜੇ ਐਗਜ਼ੈਕਟਿਵ ਆਰਡਰ ਦੇ ਟਰੰਪ ਸਰਕਾਰ ਦੇ ਆਉਣ ਤੋਂ ਬਾਅਦ ਜਿਹੜੇ ਪੈਦਾ ਹੋਏ ਆ, ਉਹ ਇਹ ਕਲਾਸ ਦੇ ਜਿਹੜੇ ਮੈਂਬਰ। ਤੇ ਇਹ ਜਿਹੜੇ ਜੱਜ ਸੀਗੇ ਇਹਨਾਂ ਨੇ ਪੇਰੈਂਟਸ ਨੂੰ ਇਸ ਕਲਾਸ ਦੇ ਵਿੱਚ ਜਿਹੜਾ ਸ਼ਾਮਿਲ ਨਹੀਂ ਕੀਤਾ, ਸਿਰਫ ਬੱਚਿਆਂ ਨੂੰ ਜਿਹੜਾ ਸ਼ਾਮਿਲ ਕੀਤਾ। ਇਹ ਬੜਾ ਵੱਡਾ ਇੱਕ ਟੈਕਨੀਕਲ ਪੁਆਇੰਟ ਸੀਗਾ, ਕਿਉਂਕਿ ਜੇ ਉਹ ਪੇਰੈਂਟਸ ਨੂੰ ਸ਼ਾਮਿਲ ਕਰ ਲੈਂਦੇ ਤੇ ਹੋ ਸਕਦਾ ਕਿ ਉੱਤੇ ਜਾ ਕੇ ਇਹ ਕਲਾਸ ਜਿਹੜੀ ਸੀਗੀ ਉਹ ਟੁੱਟ ਜਾਂਦੀ। ਸੁਪਰੀਮ ਕੋਰਟ ਕਹਿੰਦਾ ਕਿ ਨਹੀਂ, ਇਹ ਤੁਹਾਡੀ ਕਲਾਸ ਜਿਹੜੀ ਬਣ ਨਹੀਂ ਸਕਦੀ। ਉਹਦਾ ਰੀਜ਼ਨ ਇਹ ਹੋਣਾ ਕਿ ਜਿਹੜੇ ਪੇਰੈਂਟਸ ਹੈਗੇ ਆ ਉਹ ਸਾਰਿਆਂ ਦੀ ਆਪਣੀਆਂ ਆਪਣੀਆਂ ਸਿਚੁਏਸ਼ਨ ਆ, ਕੋਈ ਕੱਚਾ ਕੋਈ ਪੱਕਾ, ਕਿਸੇ ਦੇ ਪੇਰੈਂਟਸ ਪੱਕੇ ਆ, ਕੋਈ ਕਿਸੇ ਦੀ ਰੈਵੋਕੇਸ਼ਨ ਪ੍ਰੋਸੀਡਿੰਗ 'ਚ ਆ, ਕੋਈ ਰਿਮੂਵਲ ਪ੍ਰੋਸੀਡਿੰਗ 'ਚ ਹੈਗਾ। ਤੇ ਜੱਜ ਕਹਿੰਦਾ ਕਿ ਉਹਨਾਂ ਦੀਆਂ ਸਟੋਰੀਆਂ ਸਾਰੀਆਂ ਅਲੱਗ-ਅਲੱਗ ਆ, ਪਰ ਜਿਹੜੇ ਜਵਾਕ ਬੌਰਨ ਹੋਣੇ ਆ ਉਹ ਸਾਰੇ ਸਾਂਝੇ ਆ। ਜਿਹੜਾ ਉਹਨਾਂ ਦਾ ਜਿਹੜਾ ਦੁੱਖ ਆ ਉਹ ਸਾਰਿਆਂ ਦਾ ਸਾਂਝਾ, ਕਿ ਉਹ ਬਾਈ ਬਰਥ ਸਿਟੀਜ਼ਨ ਨਹੀਂ ਬਣਦੇ। ਤੇ ਆਪਾਂ ਟੈਕਨੀਕੈਲਿਟੀ ਦੇ ਵਿੱਚ ਪੈਣਾ ਨਹੀਂ। ਤੇ ਉਹਨਾਂ ਨੇ ਸਿਰਫ ਜਿਹੜੀ ਇਹਦੇ ਵਿੱਚ ਬੜੀ ਸਿਆਣਪ ਜਿਹੜੀ ਸੀਗੀ, ਜਿੱਦਾਂ ਵੀ ਇਹ ਆਰਗੂਮੈਂਟ ACLU ਨੇ ਪੇਸ਼ ਕੀਤੇ, ਉਹਨਾਂ ਨੇ ਸਿਰਫ ਇਹਦੇ ਵਿੱਚ ਜਿਹੜੇ ਸੀਗੇ ਜਵਾਕ ਜਿਹੜੇ ਉਹ ਇਨਕਲੂਡ ਕੀਤੇ। ਤੇ ਜੱਜ ਸਾਹਿਬ ਜਿਹੜੇ ਸੀਗੇ ਕਾਫੀ ਸਿੰਪੈਥੈਟਿਕ ਸੀਗੇ, ਜਿਹੜੇ ਤੁਸੀਂ ਇਹਨਾਂ ਦਾ ਜਦੋਂ ਡਿਸੀਜਨ ਪੜ੍ਹਦੇ ਆ। ਤੇ ਹੁਣ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਸੀਗੇ ਉਹਦੇ ਜਿਹੜੇ ਕਹਿੰਦੇ ਆ ਕਿ ਜੱਜ ਨੇ ਗਲਤ ਕੀਤਾ ਤੇ ਇਹ ਜਿਹੜਾ ਕੰਮ ਹੋਣਾ ਨਹੀਂ ਚਾਹੀਦਾ ਸੀਗਾ, ਇਹ ਸੁਪਰੀਮ ਕੋਰਟ ਦੀ ਜਿਹੜੀ ਅਗੇਂਸਟ ਜਾਂਦੀ ਆ, ਸਾਡੇ ਸਰਕਾਰ ਦੇ ਰਾਹ 'ਚ ਜਿਹੜੀਆਂ ਅੜਚਣਾ ਜਿਹੜੀਆਂ ਕਰਦੇ ਆ। ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਇਹ ਫਿਰ ਵਧੀਆ ਤਾਂ ਬੋਲਦੇ ਨਹੀਂ ਕਿਸੇ ਜੱਜ ਖਿਲਾਫ, ਤੇ ਉਹਨਾਂ ਦੇ ਪਿੱਛੇ ਵੀ ਪੈ ਜਾਂਦੇ ਆ। ਤੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਕਹਿੰਦਾ, ਪਹਿਲਾਂ ਕਹਿੰਦਾ ਥੋੜਾ ਜਿਹਾ ਇਹਨੂੰ ਪੌਜ਼ ਕੀਤਾ ਜਾਵੇ, ਇਮੀਡੀਏਟਲੀ ਜਿਹੜਾ ਨਾ ਕੀਤਾ ਜਾਵੇ। ਡਿਸਕਵਰੀ ਦੀ ਜਿਹੜੀ ਇੱਕ ਟਾਈਮ ਪੀਰੀਅਡ ਹੁੰਦਾ, ਡਿਸਕਵਰੀ ਕੀ ਹੁੰਦੀ ਆ, ਮੰਨ ਲਓ ਕੋਈ ਦੋ ਜਣੇ ਲੜਾਈ ਝਗੜੇ ਦੇ ਵਿੱਚ ਪੈਂਦੇ ਆ ਕੋਰਟ ਕਚਹਿਰੀ ਦੇ ਵਿੱਚ, ਤੇ ਉਹਦੇ ਵਿੱਚ ਡਿਸਕਵਰੀ ਦਾ ਮਤਲਬ ਇਹ ਹੁੰਦਾ ਕਿ ਮੈਂ ਡਿਸਕਵਰੀ ਫਾਈਲ ਕੀਤੀ ਕਿ ਤੇਰੇ ਕੋਲ ਜਿੰਨੇ ਵੀ ਡਾਕੂਮੈਂਟ ਹੈਗੇ ਆ ਬਾਈ ਲਾਅ, ਤੂੰ ਪਹਿਲਾਂ ਮੈਨੂੰ ਦਿਖਾ, ਤੂੰ ਮੈਨੂੰ ਦੇ, ਤੇ ਮੈਂ ਪੁੱਛਗਿੱਛ ਜਿਹੜੀ ਆਪਣੀ ਇੰਡੀਵਿਜੂਅਲ ਲੈਵਲ ਤੇ ਕਰ ਸਕਦਾ ਤਾਂ ਕਿ ਮੈਂ ਆਪਣਾ ਕੇਸ ਜਿਹੜਾ ਬਣਾ ਸਕਾਂ। ਉਹ ਚੀਜ਼ ਨੂੰ ਜਿਹੜੀ ਡਿਸਕਵਰੀ ਕਹਿੰਦੇ ਆ। ਸੋ ਡਿਪਾਰਟਮੈਂਟ ਆਫ ਜਸਟਿਸ ਜਿਹੜਾ ਕੀ ਸੀਗਾ, ਉਹ ਕਹਿੰਦੇ ਆ ਕਿ ਡਿਸਕਵਰੀ ਦਾ ਟਾਈਮ ਜਿਹੜਾ ਹੋਣਾ ਚਾਹੀਦਾ। ਜਿਹੜਾ ਜੱਜ ਲਾਪਲਾਂਟੇ ਸੀਗੇ ਉਹ ਕਹਿੰਦੇ ਕਿ ਇਹ ਡਿਸਕਵਰੀ ਦੇ ਟਾਈਮ ਦੇ ਲਈ ਸਾਡੇ ਕੋਲ ਟਾਈਮ ਹੀ ਨਹੀਂ ਹੈਗਾ। ਤੇ ਕਹਿੰਦਾ ਇਹ ਤਾਂ ਜੇ ਮੈਂ ਕਹਿੰਦਾ ਵੇਟ ਕਰਨ ਲੱਗ ਪਿਆ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਜਾਣਾ ਲੋਕਾਂ ਦਾ। ਤੇ ਉਹ ਕਹਿੰਦਾ ਕਿ ਇਹ ਬੜੇ
ਕਹਿੰਦਾ ਜੇ ਤਾਂ ਪੇਰੈਂਟਸ ਇਹਦੇ ਵਿੱਚ ਹੁੰਦੇ, ਕਹਿੰਦਾ ਫਿਰ ਤਾਂ ਆਪਾਂ ਡਿਸਕਵਰੀ ਦੀ ਗੱਲ ਕਰਨੀ ਸੀਗੀ ਕਿ ਪੇਰੈਂਟਸ ਦਾ ਕੀ ਸਟੇਟਸ ਆ, ਕਿੱਦਾਂ ਕਲਾਸ ਦੇ ਮੈਂਬਰ ਕਿੱਦਾਂ, ਕਹਿੰਦਾ ਪਰ ਹੁਣ ਇਹਦੇ ਵਿੱਚ ਆਪਾਂ ਤਾਂ ਨਿਊ ਬੋਰਨ ਇਨਫੈਂਟ ਦੀ ਗੱਲ ਕਰ ਰਹੇ ਹਾਂ, ਜਿਹੜੇ ਅਜੇ ਕਈ ਜੰਮੇ ਵੀ ਨਹੀਂ ਹੈਗੇ, ਤੇ ਕਹਿੰਦਾ ਉਹਨਾਂ ਦੇ ਤੇ ਕੋਈ ਮੁੱਦੇ ਨਹੀਂ ਹੈਗੇ, ਉਹ ਤਾਂ ਸਿੱਧਾ ਸਾਰਿਆਂ ਦਾ ਇੱਕੋ ਹੀ ਮੁੱਦਾ ਹੈਗਾ ਕਿ ਉਹ ਸਿਟੀਜ਼ਨ ਹੈਗੇ ਆ ਕਿ ਨਹੀਂ ਹੈਗੇ ਆ, ਤੇ ਮੈਨੂੰ ਨਹੀਂ ਲੱਗਦਾ ਕਿ ਡਿਸਕਵਰੀ ਦੀ ਕੋਈ ਲੋੜ ਹੈਗੀ ਹੈ। ਸੋ ਉਹਨਾਂ ਨੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਮਤਲਬ ਤੁਸੀਂ ਦੇਖੋਗੇ ਉਹਨਾਂ ਨੇ ਸਹੀ ਤਰੀਕੇ ਨਾਲ ਲਾਅ ਸੂਟ ਜਿਹੜਾ ਫਾਈਲ ਕੀਤਾ, ਉਹਨਾਂ ਨੇ ਬੜਾ ਸਿੰਪਲ ਜਿਹੇ ਤਰੀਕੇ ਨਾਲ ਲਾਅ ਸੂਟ ਜਿਹੜਾ ਫਾਈਲ ਕੀਤਾ। ਤੇ ਇਹ ਜਿਹੜਾ ਲਾਅ ਸੂਟ ਸੀਗਾ ਇੱਕ ਹੌਂਡੂਰਨ ਅਸਾਈਲਮ ਸੀਕਰ ਸੀਗਾ, ਇਹਦਾ ਕੋਰਟ ਦੇ ਵਿੱਚ ਨਾਮ ਜਿਹੜਾ ਸੀਗਾ ਉਹ ਸ਼ੋ ਕੀਤਾ ਗਿਆ ਬਾਰਬਰਾ। ਇਹ ਨਿਊ ਹੈਂਪਸ਼ਾਇਰ ਚ ਰਹਿੰਦੀ ਆ, ਤੇ ਇਹਦਾ ਬੇਬੀ ਜਿਹੜਾ ਸੀਗਾ ਇਹ ਫੈਮਿਲੀ ਨੂੰ ਅਕਤੂਬਰ ਚ ਜਿਹੜਾ ਇਹਨਾਂ ਦਾ ਹੋਣਾ। ਤੇ ਇੱਕ ਬ੍ਰਾਜ਼ੀਲੀਅਨ ਮੈਨ ਸੀਗਾ, ਉਹਦਾ ਨਾਮ ਮਾਰਕ, ਇਹਨਾਂ ਨੇ ਕੋਰਟ ਦੇ ਵਿੱਚ ਸ਼ੋ ਕੀਤਾ। ਤੇ ਇਹ ਅਜੇ ਕੱਚਾ ਵਾ, ਤੇ ਇਹਦੀ ਵਾਈਫ ਵੀ ਕੱਚੀ ਜਿਹੜੀ ਸੀਗੀ, ਤੇ ਇਹਨਾਂ ਦਾ ਬੇਬੀ ਜਿਹੜਾ ਮਾਰਚ ਚ ਆਲਰੇਡੀ ਹੋਇਆ। ਸੋ ਇੱਕ ਬੰਦਾ ਇਹਨਾਂ ਨੇ ਚੱਕਿਆ ਜਿਹੜਾ ਬੇਬੀ ਆਲਰੇਡੀ ਹੋ ਗਿਆ, ਇੱਕ ਇਹਨਾਂ ਨੇ ਚੱਕਿਆ ਜਿਹਨਾਂ ਦਾ ਹੋਣਾ ਜੀ। ਤੇ ਉਹਦੇ ਬੇਸ ਤੇ ਜਿਹੜੇ ਬੇਸਿਕਲੀ ਸੀਗੇ ਕਲਾਸ ਬੇਸਿਕਲੀ ਕਹਿੰਦੇ ਆ ਕਿ ਇਹ ਵਧੀਆ ਜੱਜ ਸਾਹਿਬ ਨੇ ਜਿਹੜਾ ਫੈਸਲਾ ਕੀਤਾ, ਕਿਉਂਕਿ ਜਿਹੜੇ ਜਵਾਕ ਜਿਹੜੇ ਇਹ ਪੈਦਾ ਹੋਣੇ ਸੀਗੇ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਣਾ ਸੀਗਾ। ਇੱਕ ਤੇ ਸਟਿਗਮਾ ਲੱਗ ਜਾਣਾ ਸੀਗਾ ਉਹਨਾਂ ਦੇ ਮੱਥੇ ਉੱਤੇ ਕਿ ਇਹ ਕਿਸੇ ਸਟੇਟ ਦੇ ਬੰਦੇ ਨਹੀਂ ਹੈਗੇ, ਨਾ ਇਹ ਆਪਣੀ ਕੰਟਰੀ ਦੇ ਸਿਟੀਜ਼ਨ, ਨਾ ਇਹ ਅਮਰੀਕਨ ਦੇ ਸਿਟੀਜ਼ਨ, ਤੇ ਇਹ ਬੰਦੇ ਨੂੰ ਆਪਾਂ ਸਟੇਟਲੈਸ ਕਹਿੰਦੇ ਆ। ਇਹਨਾਂ ਦੀ ਕੋਈ ਸਟੇਟ ਹੀ ਨਹੀਂ ਹੈਗੀ, ਇਹਨਾਂ ਦਾ ਮਤਲਬ ਕਿ ਇੱਧਰ ਦੇ ਨਾ ਉੱਧਰ ਆਉਂਦੇ ਆ ਜੀ। ਤੇ ਨਾ ਉਹ ਕਹਿੰਦੇ ਇਹਨਾਂ ਨੂੰ ਰਾਈਟ ਟੂ ਵੋਟ ਹੋਣਾ ਸੀਗਾ, ਨਾ ਇਹ ਜੂਰੀ ਤੇ ਸਰਵ ਕਰ ਸਕਦੇ ਆ, ਨਾ ਕੋਈ ਸਰਕਾਰੀ ਨੌਕਰੀ ਕਰ ਸਕਦੇ ਆ। ਨਾਰਮਲ ਨੌਕਰੀਆਂ 'ਚ ਵੀ ਇਹਨਾਂ ਨੂੰ ਜਿਹੜੀ ਪ੍ਰੋਬਲਮ ਪੈਣੀ ਸੀਗੀ, ਨਾ ਇਹਨਾਂ ਨੂੰ ਕੋਈ ਮੈਡੀਕੇਡ ਕੋਈ ਇਹਨਾਂ ਨੂੰ ਜਿਹੜੇ ਪ੍ਰੋਗਰਾਮਾਂ ਦਾ ਬੈਨੀਫਿਟ ਮਿਲ ਸਕਦਾ। ਤੇ ਦੂਜਾ ਇਹਨਾਂ ਨੂੰ ਜਿਹੜੇ ਇੱਥੇ ਜੰਮਣ ਤੋਂ ਬਾਅਦ ਵੀ ਜਿਹੜੇ ਐਡੇ ਛੋਟੇ ਜਵਾਕ ਆ ਉਹਨਾਂ ਨੂੰ ਅਰੈਸਟ, ਡਿਟੈਂਸ਼ਨ ਤੇ ਡੀਪੋਰਟੇਸ਼ਨ ਜਿਹੜੀ ਉਹਨਾਂ ਤੇ ਲੱਗ ਸਕਦੀ ਹੈ। ਤੁਸੀਂ ਦੇਖੋ ਬੱਚਾ ਇੱਥੇ ਜੰਮਿਆ, ਉਹਦਾ ਕੀ ਕਸੂਰ ਆ, ਉਹਨੂੰ ਕੀ ਪਤਾ ਕਿ ਕੀ ਅਮਰੀਕਾ ਦੇ ਕਾਨੂੰਨ ਆ। ਤੁਸੀਂ ਸਾਲ 2 ਸਾਲ 3 ਸਾਲ 4 ਸਾਲ ਦੇ ਬੱਚਿਆਂ ਨੂੰ ਚੱਕ ਕੇ ਫਿਰ ਜੇਲ੍ਹਾਂ 'ਚ ਪਾਉਂਗੇ ਜਿਹੜੀ ਹੈਗੀ। ਤੇ ਇਹਦੇ ਹਿਸਾਬ ਨਾਲ ਉਹਨਾਂ ਨੇ ਫਿਰ ਜਿਹੜੀ ਸੀਗੀ ਕਲਾਸ ਸਰਟੀਫਾਈ ਕੀਤੀ ਸੀ। ਠੀਕ ਹੈ। ਸੋ ਹੁਣ ਦੇਖੋ ਵੀ ਮਾਮਲਾ ਕਿਉਂ ਪੇਚੀਦਾ ਹੈ, ਕਿਉਂ ਗੱਲ ਜਿਹੜੀ ਉਹ ਹੋ ਰਹੀ ਆ। ਸੋ ਇੱਥੇ ਸਮਝਣ ਦੀ ਆਪਾਂ ਇਹ ਕੋਸ਼ਿਸ਼ ਕਰ ਰਹੇ ਹਾਂ ਵੀ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਐਗਜ਼ੈਕਟਲੀ ਹੋਇਆ ਕੀ। ਸਾਰੇ ਜਣੇ ਇਹ ਸੋਚ ਰਹੇ ਸੀ ਵੀ ਸੁਪਰੀਮ ਕੋਰਟ ਨੇ ਰੋਕ ਦਿੱਤੇ ਹਰ ਤਰ੍ਹਾਂ ਦੇ ਇਸ ਤਰੀਕੇ ਦੇ ਜਿਹੜੇ ਲਾ ਸੂਟ ਆ ਜਿਹੜੇ ਉਹ ਰੁਕ ਗਏ ਹੈਗੇ ਆ। ਸੋ ਇਹ ਇੰਜੈਕਸ਼ਨ ਫਿਰ ਵਿੱਚੋਂ ਸੁਪਰੀਮ ਕੋਰਟ ਨੇ ਕੋਈ ਦਰਵਾਜ਼ਾ ਖੁੱਲਾ ਛੱਡਣਾ ਸੀਗਾ ਕਿ ਜੀ ਦੱਸੋ ਜੀ। ਹਾਂਜੀ ਕੰਟੀਨਿਊ ਕਰੋ। ਹਾਂਜੀ ਸੌਰੀ ਜੀ, ਹਾਂਜੀ ਉਹੀ ਗੱਲ ਵੀ ਇਹ ਕੰਟੀਨਿਊ ਮਤਲਬ ਇਹ ਫਿਰ ਕਿਉਂ ਮਤਲਬ ਅਜਿਹੇ ਜਿਹੜੇ ਲਾ ਸੂਟ ਆ ਫਿਰ ਉਹ ਕਿੱਦਾਂ ਆ ਗਏ ਇੰਜੰਕਸ਼ਨਸ, ਫਿਰ ਜਿਹੜੀ ਆ ਨੇਸ਼ਨ ਵਾਈਡ ਜਿਹੜੀ ਉਹ ਆ ਗਈ ਆ ਟਰੰਪ ਹੋਣਾ ਦੇ ਈਓ ਦੇ ਜਿਹੜਾ ਇਹ ਉਲਟ। ਜੀ ਥੋੜਾ ਜਿਹਾ ਲੈਗ ਆ ਰਿਹਾ, ਪਰ ਹਾਂਜੀ ਮੈਨੂੰ ਸਵਾਲ ਤੁਹਾਡਾ ਆ ਗਿਆ ਸਮਝ। ਸੋ ਸੁਪਰੀਮ ਕੋਰਟ ਕੀ ਕਹਿੰਦਾ ਕਿ ਸੁਪਰੀਮ ਕੋਰਟ ਨੇ ਜਿਹੜਾ ਸੀਗਾ ਜਦੋਂ ਫੈਸਲਾ ਦਿੱਤਾ ਸੀਗਾ ਆਪਣਾ ਜੂਨ 27 ਵਾਲਾ, ਤੇ ਉਹ ਫੈਸਲਾ ਜਿਹੜਾ 30 ਦਿਨਾਂ ਤੱਕ ਲਾਗੂ ਨਹੀਂ ਹੋਣਾ ਸੀਗਾ, 30 ਦਿਨ ਦਾ ਜਿਹੜਾ ਟਾਈਮ ਸੀਗਾ। ਤੇ ਹੁਣ ਇਹ 30 ਦਿਨਾਂ ਦੇ ਟਾਈਮ ਦੇ ਵਿੱਚ ਜਿਹੜਾ ਸੀਗਾ ਸੁਪਰੀਮ ਕੋਰਟ ਨੇ ਕਲਾਸ ਸਰਟੀਫਿਕੇਸ਼ਨ ਵਾਲਾ ਜਿਹੜਾ ਸੀਗਾ ਦਰਵਾਜ਼ਾ ਉਹ ਖੁੱਲਾ ਛੱਡਤਾ। ACLU ਨੇ ਕੁਝ ਘੰਟਿਆਂ 'ਚ ਜਿਹੜਾ ਸੀਗਾ ਮੁਕੱਦਮੇਬਾਜ਼ੀ ਜਿਹੜੀ ਦਾਇਰ ਕਰਤੀ, ਤੇ ਉਹਦੇ ਕਰਕੇ ਜਿਹੜਾ ਸੀਗਾ ਇਹ ਚੈਲੰਜ ਜਿਹੜਾ ਸੁਪਰੀਮ ਕੋਰਟ ਨੂੰ ਪਹੁੰਚ ਗਿਆ। ਤੇ ਹੁਣ ਇਹਦੇ ਵਿੱਚ ਕੀ ਸੀਗਾ ਕਿ ਜਦੋਂ ਇਹ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਨਾ, ਜਿੰਨੇ ਵੀ ਕੰਟਰੀਆਂ ਦੇ ਲੋਅਰ ਕੋਰਟ ਵਗੈਰਾ ਸੀਗੇ ਜਿੱਥੇ ਇਹ ਕੇਸ ਚੱਲਦੇ ਸੀਗੇ, ਉਹਨਾਂ ਨੇ ਆਲਰੇਡੀ ਜਿਹੜਾ ਸੀਗਾ ਆਪਣੇ ਜਿਹੜੇ ਕੇਸ ਰਿਪਰੈਜ਼ੈਂਟੇਟਿਵ ਸੀਗੇ, ਵਕੀਲ ਸੀਗੇ, ਉਹਨਾਂ ਨੂੰ ਕਿਹਾ ਕਿ ਤੁਸੀਂ ਦਸਤਾਵੇਜ਼ ਵਗੈਰਾ ਜਿਹੜੇ ਆਪਣੀਆਂ ਲੀਗਲ ਆਰਗੂਮੈਂਟ ਡਰਾਫਟ ਕਰਨੀਆਂ ਸ਼ੁਰੂ ਕਰ ਦਿਓ ਕਿ ਜਿਹੜਾ ਸੁਪਰੀਮ ਕੋਰਟ ਦਾ ਐਗਜ਼ੈਕਟਿਵ ਆਰਡਰ ਹੈਗਾ ਤੁਹਾਨੂੰ ਕਿਹੜੇ ਹਿਸਾਬ ਨਾਲ ਜਿਹੜਾ ਨੁਕਸਾਨ ਜਿਹੜਾ ਪਹੁੰਚਾਉਂਦਾ। ਤੇ ਹਰੇਕ ਕੇਸ ਦੇ ਵਿੱਚ, ਹਰੇਕ ਕੋਰਟ ਦੇ ਵਿੱਚ ਤੁਸੀਂ ਕਹਿ ਲਓ ਕਿ ਅਲੱਗ-ਅਲੱਗ ਚੀਜ਼ਾਂ ਚੱਲ ਰਹੀਆਂ ਹੋਣੀਆਂ, ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਕੇਸ ਜਿਹੜੇ ਫਾਈਲ ਹੋ ਰਹੇ ਹੋਣੇ ਆ। ਲਪਲਾਟੇ ਕਹਿੰਦਾ ਕਿ ਪਰ ਮੈਨੂੰ ਐਂ ਲੱਗਿਆ ਕਿ ਇਹ ਤਾਂ 30 ਦਿਨ ਬੜੀ ਛੇਤੀ ਲੰਘ ਜਾਣੇ ਆ, ਮੈਨੂੰ ਕੁਛ ਨਾ ਕੁਛ ਜਿਹੜਾ ਕਰਨਾ ਪੈਣਾ। ਮੈਨੂੰ ਐਂ ਲੱਗਿਆ ਕਿ ਥੋੜੀ ਇਹਦੇ ਵਿੱਚ ਅਰਜੈਂਸ ਜਿਹੜੀ ਸਿਚੁਏਸ਼ਨ ਹੈਗੀ ਆ। ਤੇ ਲਪਲਾਟੇ ਨੇ ਜਿਹੜਾ ਸੀਗਾ ਤੁਸੀਂ ਕਹਿ ਲਓ ਕਿ ਬਾਕੀ ਸਾਰਿਆਂ ਤੋਂ ਪਹਿਲਾਂ ਹੀ ਜਿਹੜਾ ਫੈਸਲਾ ਆਪਣਾ ਕਰਤਾ, ਠੀਕ ਆ, ਸਿੱਧੇ ਉਹਨੇ ਸੁਪਰੀਮ ਕੋਰਟ ਨਾਲ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਦਾ ਪੰਗਾ ਜਿਹੜਾ ਲੈ ਲਿਆ। ਹੁਣ ਸੁਪਰੀਮ ਕੋਰਟ ਜਿਹੜਾ ਸੀਗਾ ਉਹਦੇ ਮੂਹਰੇ ਦੁਬਾਰਾ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇਹ ਚੀਜ਼ ਪਹੁੰਚ ਜਾਣੀ ਹੈ ਕਲਾਸ ਐਕਸ਼ਨ। ਹੁਣ ਲਿਟੀਗੇਸ਼ਨ, ਹੁਣ ਇਹ ਯੂਨੀਵਰਸਲ ਇੰਜੰਕਸ਼ਨ ਦੇ ਰੂਪ ਦੇ ਵਿੱਚ ਨਹੀਂ, ਹੁਣ ਇੱਕ ਨਵਾਂ ਮੁੱਦਾ ਚੱਲ ਜਾਣਾ ਕਿ ਕੀ ਇਹ ਜਿਹੜੀ ਕਲਾਸ ਸੀਗੀ ਸਹੀ ਸੀਗੀ ਕਿ ਨਹੀਂ ਸਹੀ ਜਿਹੜੀ ਸੀਗੀ। ਤੇ ਕਿਉਂਕਿ ਸੁਪਰੀਮ ਕੋਰਟ ਦਾ ਸਿਰਫ ਨੇਸ਼ਨ ਵਾਈਡ ਇੰਜੰਕਸ਼ਨ ਤੇ ਜਿਹੜਾ ਲਿਮਿਟਡ ਇੱਕ ਰੂਲਿੰਗ ਜਿਹੜੀ ਸੀਗੀ। ਤੇ ਹੁਣ ਜਿਹੜੇ ਜੱਜ ਸੀਗੇ ਤਕਰੀਬਨ ਕਈ ਜਿਹੜੇ ਕੰਜ਼ਰਵੇਟਿਵ ਜੱਜ ਵੀ ਸੀਗੇ, ਉਹਨਾਂ ਨੇ ਵੀ ਇਹੀ ਕਿਹਾ ਸੀਗਾ ਕਿ ਤੁਸੀਂ ਹੋਰ ਕਿਸੇ ਤਰੀਕੇ ਨਾਲ ਦੇਖੋ ਕਿ ਤੁਸੀਂ ਇਹਨੂੰ ਚੈਲੰਜ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ, ਪਰ ਯੂਨੀਵਰਸਲ ਇੰਜੰਕਸ਼ਨ ਵਾਲਾ ਤਰੀਕਾ ਜਿਹੜਾ
ਗਲਤ ਹੈਗਾ। ਈਵਨ ਜਿਹੜੇ ਜੱਜ ਬੈਰਟ ਸੀਗੇ, ਐਮੀ ਕੋਨੀ ਬੈਰਟ, ਤੇ ਉਹਨਾਂ ਨੇ ਜਿਹੜਾ ਸੀਗਾ ਟਰੰਪ ਦੇ ਫੇਵਰ 'ਚ ਫੈਸਲਾ ਕੀਤਾ ਸੀਗਾ, ਪਰ ਉਹਨਾਂ ਨੇ ਖੁਦ ਜਿਹੜਾ ਕਿਹਾ ਸੀਗਾ ਕਿ ਕਲਾਸ ਐਕਸ਼ਨ ਲਿਟੀਗੇਸ਼ਨ ਜਿਹੜੀ ਹੈਗੀ ਆ ਉਹ ਬੈਟਰ ਜਿਹੜੀ ਚੀਜ਼ ਹੈਗੀ ਆ, ਤੇ ਉਹਨਾਂ ਤੁਹਾਨੂੰ ਜ਼ਿਆਦਾ ਐਡਵਾਂਟੇਜਸ ਜਿਹੜੀਆਂ ਹੈਗੀਆਂ। ਤੇ ਜਿਹੜੇ ਜੱਜ ਕੈਵਨਾ ਜਿਹੜੇ ਹੈਗੇ ਆਲਮੋਸਟ ਜਿਹੜੇ ਸੈਂਟਰਿਸਟ ਜਿਹੜੀ ਅਪਰੋਚ ਜਿਹੜੀ ਲੈ ਕੇ ਆਉਂਦੇ ਆ ਕੋਰਟ ਦੇ ਵਿੱਚ, ਤੇ ਜ਼ਿਆਦਾਤਰ ਉਹ ਜਿਹੜੇ ਐਮਰਜੈਂਸੀ ਬੇਸਿਸ ਤੇ ਇਦਾਂ ਦੇ ਜਿਹੜੇ ਕੋਰਟ ਵਗੈਰਾ ਨੂੰ, ਸੁਪਰੀਮ ਕੋਰਟ ਨੂੰ ਆਰਡਰ ਜੇ ਕੋਈ ਕਰਨਾ ਪਵੇ, ਕੋਈ ਫੈਸਲਾ ਕਰਨਾ ਪਵੇ, ਤੇ ਉਹ ਜਿਹੜੀ ਜਗ੍ਹਾ ਜਿਹੜੀ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਸੁਪਰੀਮ ਕੋਰਟ ਜਿਹੜੀ ਬਣਾ ਲੈਂਦਾ, ਤੇ ਸੁਪਰੀਮ ਕੋਰਟ ਬੇਸਿਕਲੀ ਉਹੀ ਕਹਿੰਦਾ ਕਿ ਇਹ ਸਾਡੀ ਇੱਕ ਤਰ੍ਹਾਂ ਦੀ ਡਿਊਟੀ ਆ, ਕੋਈ ਇਹ ਨਹੀਂ ਕਿ ਸਾਡੇ ਕੰਮ ਦੇ ਵਿੱਚ ਕੋਈ ਵਾਧਾ ਹੋ ਗਿਆ ਜਾਂ ਕੁਝ ਹੋ ਗਿਆ। ਕਹਿੰਦੇ ਕਿ ਐਗਜ਼ੈਕਟਲੀ ਸਾਡਾ ਰੋਲ ਇਹੀ ਹੈਗਾ ਕਿ ਸਾਡੀ ਜੌਬ ਆ ਇਹ ਕਿ ਆਪਾਂ ਕਨਸਟੀਟਿਊਸ਼ਨ ਨੂੰ ਪ੍ਰੋਟੈਕਟ ਕਰਨਾ, ਤੇ ਉਹ ਕਹਿੰਦੇ ਕਿ ਆਪਾਂ ਜਿਹੜੇ ਇਹ ਲਾਅਸੂਟ ਵਗੈਰਾ ਇਦਾਂ ਦੇ ਜਿਹੜੇ ਵੈਲਕਮ ਜਿਹੜੇ ਕਰਦੇ ਆ, ਕੋਈ ਇਦਾਂ ਨਹੀਂ ਕਿ ਕੋਈ ਇਹਨਾਂ ਦੀ ਪਰਸਨਲ ਲੈਵਲ ਤੇ ਆ, ਇਹ ਲੀਗਲ ਵਿਦਵਾਨ ਆ, ਠੀਕ ਹੈ, ਇਹਨਾਂ ਨੇ ਆਪਣੇ ਹਿਸਾਬ ਨਾਲ ਜਿਹੜਾ ਲਿਖਤੀ ਪੜੀ 'ਚ ਜਿਹੜਾ ਫੈਸਲਾ ਜਿਹੜਾ ਦੇਣਾ ਹੁੰਦਾ, ਤੇ ਇਹ ਜਿਹੜੇ ਸਾਡੇ ਦੇਸ਼ਾਂ ਵਾਂਗ ਤੁਸੀਂ ਕਹ ਲਓ ਨਹੀਂ ਕਰ ਸਕਦੇ ਕਿ ਕਿਸੇ ਦੇ ਕੋਈ ਵੀ ਜਿਹੜੀ ਜਜਮੈਂਟ ਆ ਮੜ ਦਿੱਤੀ ਗਈ ਹੈ ਇੱਕ ਸਰਕਾਰ ਦੇ ਫੇਵਰ ਦੇ ਵਿੱਚ। ਤੇ ਤੁਸੀਂ ਦੇਖੋ ਕਿ ਸਰਕਾਰ ਨੂੰ ਵੀ ਜਿਹੜਾ ਸੀਗਾ ਇੱਕ ਨਾਨ ਪ੍ਰੋਫਿਟ ਨੇ ਤੇ ਇੱਕ ਡਿਸਟ੍ਰਿਕਟ ਕੋਰਟ ਦੇ ਜੱਜ ਨੇ ਜਿਹੜੀਆਂ ਭਾਜਣਾ ਜਿਹੜੀਆਂ ਫੁੱਲ ਜਿਹੜੀਆਂ ਪਾ ਦਿੱਤੀਆਂ। ਸੋ ਜਿਹੜੇ ਡਿਸਟ੍ਰਿਕਟ ਜੱਜ ਲਾ ਪਲਾਂਟੇ ਸੀ ਉਹਨਾਂ ਦਾ ਐਕਚੁਅਲ ਆਰਡਰ ਸੀਗਾ ਕੀ? ਸੋ ਐਕਚੁਅਲ ਆਰਡਰ ਇਹਨਾਂ ਦਾ ਇਹ ਸੀਗਾ ਕਿ ਉਹ ਕਹਿੰਦੇ ਕਿ ਜਿਹੜੇ ਫੈਡਰਲ ਰੂਲ ਆਫ ਸਿਵਲ ਪ੍ਰੋਸੀਜਰ ਹੈਗੇ ਆ, ਠੀਕ ਹੈ, ਉਹਦੇ ਥੱਲੇ ਕਹਿੰਦੇ ਜਿਹੜੀ ਮੈਨੂੰ ਪਾਵਰ ਹੈਗੀ ਹੈ ਕਿ ਮੈਂ ਕਲਾਸ ਸਰਟੀਫਾਈ ਕਰ ਸਕਦਾ, ਕਿਉਂਕਿ ਜਿਹਨਾਂ ਨੇ ਕੇਸ ਫਾਈਲ ਕੀਤਾ ਹੈਗਾ ਪਟੀਸ਼ਨਰ ਜਿਹੜੇ, ਉਹਨਾਂ ਨੇ ਮੈਨੂੰ ਇਹ ਸ਼ੋਅ ਕਰ ਦਿੱਤਾ ਕਿ ਇਹ ਜਿਹੜੇ ਕਲਾਸ ਦੇ ਮੈਂਬਰ ਹੈਗੇ ਆ ਬਹੁਤ ਜ਼ਿਆਦਾ ਨਿਊਮਰਸ ਹੈਗੇ, ਮਤਲਬ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈਗੀ ਹੈ, ਸਾਰਿਆਂ ਨੂੰ ਇਕੱਠੇ ਨਹੀਂ ਕੀਤਾ ਜਾ ਸਕਦਾ, ਇਸ ਲਈ ਮੈਨੂੰ ਹੱਕ ਬਣਦਾ ਕਿ ਮੈਂ ਨੇਸ਼ਨ ਵਾਈਡ ਕਲਾਸ ਸਰਟੀਫਿਕੇਸ਼ਨ ਜਿਹੜੀ ਜਾਰੀ ਕਰ ਸਕਦਾ ਹੈਗਾ। ਉਹ ਕਹਿੰਦੇ ਕਿ ਇਹਦੇ ਵਿੱਚ ਕੁਐਸਚਨ ਆਫ ਲਾਅ ਵੀ ਤੇ ਕੁਐਸਚਨ ਆਫ ਫੈਕਟ ਵੀ, ਕਿ ਮਤਲਬ ਲੀਗਲੀ ਕਿ ਇਹਨਾਂ ਨੂੰ ਸਿਟੀਜ਼ਨ ਹੈਗੇ ਆ ਇਹ ਕਿ ਨਹੀਂ ਹੈਗੇ ਆ। ਇਹ ਜਿਹੜੇ ਕਾਮਨ ਹੈਗੇ ਆ ਕੁਐਸਚਨ ਸਾਰੀ ਕਲਾਸ ਨੂੰ, ਇਹ ਕਿਸੇ ਦੇ ਅਲੱਗ ਨਹੀਂ ਹੈਗੇ, ਸਾਰੀ ਕਲਾਸ ਦੇ ਜਿਹੜੇ ਕਾਮਨ ਕੁਐਸਚਨ ਹੈਗੇ ਆ, ਤੇ ਇਹਦੇ ਕਰਕੇ ਤੇ ਜਿਹੜੇ ਪਟੀਸ਼ਨਰ ਜਿਹੜੇ ਹੈਗੇ ਆ ਤੇ ਜਿਹੜੇ ਉਹਨਾਂ ਦੇ ਵਕੀਲ ਜਿਹੜੇ ਹੈਗੇ ਇਹ ਰਿਪਰੈਜ਼ੈਂਟੇਟਿਵ ਇਹਨੂੰ ਰਿਪਰੈਜ਼ੈਂਟ ਕਰ ਰਹੇ ਆ, ਤੇ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਲੋਕਾਂ ਨੇ ਮੁਕੱਦਮਾ ਵਗੈਰਾ ਫਾਈਲ ਕੀਤਾ, ਇਹ ਸਾਰੇ ਲੋਕਾਂ ਦੇ ਜਿਹੜੇ ਇੰਟਰਸਟ ਹੈਗੇ ਉਹਨੂੰ ਸਹੀ ਤਰੀਕੇ ਨਾਲ ਜਿਹੜਾ ਰਿਪਰੈਜ਼ੈਂਟ ਕਰ ਸਕਦੇ ਆ, ਕਿ ਮਤਲਬ ਪ੍ਰੋਪਰ ਇਹ ਕਲਾਸ ਵੀ ਬਣਦੀ ਆ, ਤੇ ਜਿਹੜੇ ਲੋਕੀ ਕੇਸ ਲੈ ਕੇ ਆਏ ਆ ਉਹਨਾਂ ਨੇ ਮੁੱਦੇ ਵੀ ਸਹੀ ਤਰੀਕੇ ਨਾਲ ਛੇੜੇ ਆ ਕਿ ਉਹ ਇਹ ਕਲਾਸ ਦੇ ਜਿਹੜੇ ਮੈਂਬਰ ਉਹਨਾਂ ਦੀ ਹੈਲਪ ਕਰੂਗੇ। ਤੇ ਜਿਹੜੇ ਰਿਸਪੋਂਡੈਂਟ ਮਤਲਬ ਕਿ ਜਿਹੜੀ ਸਰਕਾਰ ਆ, ਉਹ ਕਹਿੰਦੇ ਕਿ ਉਹਨਾਂ ਨੇ ਕੋਈ ਵੀ ਚੀਜ਼ ਇਦਾਂ ਦੀ ਨਹੀਂ ਸ਼ੋਅ ਕੀਤੀ ਕਿ ਜੇ ਇਹ ਮੈਂ ਆਰਡਰ ਗ੍ਰਾਂਟ ਕਰ ਦਿੰਦਾ, ਜੇ ਮੈਂ ਇੰਜੰਕਸ਼ਨ ਗ੍ਰਾਂਟ ਕਰ ਦਿੰਦਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਪਰ ਔਨ ਦੀ ਅਦਰ ਹੈਂਡ ਉਹ ਕਹਿੰਦੇ ਕਿ ਜਿਹੜੇ ਦੂਜੇ ਲੋਕੀ ਜਿਹਨਾਂ ਨੇ ਪਟੀਸ਼ਨ, ਜਿਹੜੇ ਬੱਚੇ ਜਿਹਨਾਂ ਦੀ ਸਿਟੀਜ਼ਨਸ਼ਿਪ ਖੋ ਲੈਣੀ ਆ, ਉਹਨਾਂ ਨੂੰ ਬਹੁਤ ਵੱਡਾ ਜਿਹੜਾ ਨੁਕਸਾਨ ਹੋ ਸਕਦਾ। ਉਹ ਕਹਿੰਦੇ ਕਿ ਮੈਂ ਜੇ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰਾਂ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਆ, ਸਰਕਾਰ ਨੂੰ ਨੁਕਸਾਨ ਨਹੀਂ ਹੈਗਾ, ਤੇ ਮੈਨੂੰ ਲੱਗਦਾ ਕਿ ਇਹ ਨੇਸ਼ਨ ਵਾਈਡ ਕਲਾਸ ਸਰਟੀਫਿਕੇਸ਼ਨ ਸਹੀ ਚੀਜ਼ ਆ, ਤੇ ਇਹ ਜਿਹੜੀ ਇੰਜੰਕਸ਼ਨ ਸਹੀ ਆ, ਤੇ 7 ਦਿਨਾਂ ਦਾ ਟਾਈਮ ਹੈਗਾ ਸਰਕਾਰ ਕੋ ਅਪੀਲ ਕਰਨ ਦਾ। ਤੇ ਕਲਾਸ ਦੇ ਵਿੱਚ ਬੇਸਿਕਲੀ ਉਹ ਕਹਿੰਦੇ ਕਿ 2 ਕੈਟੇਗਰੀਆਂ ਦੇ ਲੋਕ ਜਿਹੜੇ ਆਏ, ਇਹਨਾਂ ਨੇ ਪੇਰੈਂਟ ਪੂਰੈਂਟ ਸਾਰਾ ਕੁਝ ਕੱਢਤਾ। ਇਹਦੇ ਵਿੱਚ ਬੇਸਿਕਲੀ ਉਹ ਕਹਿੰਦੇ ਆ ਕਿ ਜਿਹਦੇ ਵਿੱਚ ਉਹਨਾਂ ਦੇ ਪੇਰੈਂਟਸ ਜਿਹੜੇ ਕੱਚੇ ਸੀਗੇ ਉਹ US ਦੇ ਵਿੱਚ ਪੈਦਾ ਹੁੰਦੇ ਆ, ਤੇ ਦੂਜੀ ਕਲਾਸ ਉਹ ਕਹਿੰਦੇ ਕਿ ਜੇ ਟੈਂਪਰੇਰੀ ਵੀਜ਼ੇ ਤੇ ਸੀਗੇ, ਪੱਕੇ ਪਰਮਾਨੈਂਟ ਗ੍ਰੀਨ ਕਾਰਡ ਵੀਜ਼ੇ ਤੇ ਨਹੀਂ ਸੀਗੇ ਪੇਰੈਂਟਸ, ਤੇ ਉਹਨਾਂ ਦੇ ਜਿਹੜੇ ਵੀਜ਼ੇ ਵਾਲਿਆਂ ਦੇ ਟੈਂਪਰੇਰੀ ਵੀਜ਼ੇ ਵਾਲਿਆਂ ਦੇ ਬੱਚੇ ਜੇ ਪੈਦਾ ਹੁੰਦੇ ਆ, ਇਹ 2 ਕੈਟੇਗਰੀਆਂ ਦੇ ਵਿੱਚ ਆ ਗਏ ਕਿ ਕੱਚਿਆਂ ਦੇ ਬੱਚੇ ਤੇ ਜਿਹਨਾਂ ਕੋਲ ਵੀਜ਼ੇ ਸੀਗੇ ਪਰ ਵੀਜ਼ੇ ਟੈਂਪਰੇਰੀ ਸੀਗੇ, ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ, ਤੇ ਉਹਨਾਂ ਦੇ ਜਿਹੜੇ ਸੀਗੇ ਜਵਾਕ ਜੇ ਉਰੇ ਪੈਦਾ ਹੁੰਦੇ ਆ, ਤੇ ਉਹਨਾਂ ਨੂੰ ਜਿਹੜਾ ਸੀਗਾ ਇਹ ਕਲਾਸ ਦੇ ਮੈਂਬਰ ਹੈਗੇ ਆ। ਤੇ ਆਟੋਮੈਟਿਕਲੀ ਤੁਸੀਂ ਦੇਖੋ ਕਿ ਹੁਣ ਤੁਹਾਨੂੰ ਜਿਹੜੇ ਮੈਂ ਕਹਿ ਰਿਹਾ ਸੀਗਾ ਕਿ ਸਵਾਲ ਪੁੱਛ ਰਿਹਾ ਕਿ ਮੈਨੂੰ ਸਟੇਟ ਤਾਂ ਨਹੀਂ ਬਦਲਣ ਦੀ ਲੋੜ ਆ, ਸਾਰਾ ਕੁਝ ਤੁਹਾਨੂੰ ਸਾਰਿਆਂ ਨੂੰ ਜਿਹੜਾ ਬੈਠੇ ਬਿਠਾਏ ACLU ਨੇ ਜਿਹੜਾ ਰਿਲੀਫ ਜਿਹੜਾ ਤੁਸੀਂ ਕਹਿ ਲਓ ਕਰ ਦਿੱਤਾ, ਠੀਕ ਆ। ਤੇ ਇੰਨੀਆਂ ਵੱਡੀਆਂ ਦੇਖੋ ਭਾਜੜਾਂ ਤੁਹਾਨੂੰ ਪੈਣੀਆਂ ਸਾਰਿਆਂ ਨੂੰ, ਤੇ ਇਹਦੇ ਨਾਲ ਤੁਹਾਨੂੰ ਉਹੀ ਆ ਕਿ ਦੇਖੋ ਇਹ ਨਾਨ ਪ੍ਰੋਫਿਟ ਇੱਕ ਜਿਹੜੀ ਹੈਗੀ ਆ, ਹੁਣ ਤੁਸੀਂ ਦੇਖੋ ਕਿੰਨਾ ਤੁਹਾਡਾ ਪੈਸੇ ਦਾ ਵੀ ਨੁਕਸਾਨ ਹੋਣਾ ਸੀਗਾ, ਜਾਣਾ ਸੀਗਾ ਇੱਧਰ ਉੱਧਰ, ਪਰ ਗੱਲ ਉਹੀ ਆ ਜਾਂਦੀ ਹੈ ਕਿ ਐਂਡ ਆਫ ਦਾ ਡੇ ਤੁਸੀਂ ਇਹਨਾਂ ਨੂੰ ਸਪੋਰਟ ਕਰਦੇ ਆ ਕਿ ਨਹੀਂ ਕਰਦੇ ਆ। ਇੱਕ ਮੈਂ ਦੇਖਿਆ ਕਈ ਵਾਰੀ ਆਪਣੀ ਕਮਿਊਨਿਟੀ 'ਚ ਹੁੰਦਾ ਕਿ ਨਹੀਂ ਕਰਦੇ ਸਪੋਰਟ, ਕਹਿੰਦੇ ਛੱਡ ਕੀ ਆ, ਹੁਣ ਆ ਗਿਆ ਬੈਨੀਫਿਟ ਮਿਲ ਗਿਆ, ਕੀ ਟੈਨਸ਼ਨ ਆ। ਤੇ ਇਹ ਜਿਹੜੀ ਸੰਸਥਾ ਹੈਗੀ ਇਹਨੂੰ ਪਲੀਜ਼ ਤੁਸੀਂ ਵੱਧ ਤੋਂ ਵੱਧ ਜਿਹੜਾ ਸਪੋਰਟ ਕਰੋ, ਡੋਨੇਸ਼ਨ ਇਹਨਾਂ ਨੂੰ ਦਿਓ, ਕਿਉਂਕਿ ਇਹਨਾਂ ਦੀਆਂ ਫਾਈਟਾਂ ਜਿਹੜੀਆਂ ਇਹਨਾਂ ਨੂੰ ਕਰਨੀਆਂ ਪੈਣੀਆਂ। ਤੇ ਗੱਲਾਂ ਨਾਲ ਦੇਖੋ ਪਹਾੜ ਆਪਾਂ ਖੜੇ ਕਰ ਸਕਦੇ ਹਾਂ, ਪਰ ਅਲਟੀਮੇਟਲੀ ਜਿਹੜਾ ਗੱਡੀ 'ਚ ਫਿਊਲ ਪੈਣਾ ਜਿਹੜਾ ਜ਼ਰੂਰੀ ਹੁੰਦਾ, ਠੀਕ ਹੈ, ਜੇ ਤੁਹਾਡੇ ਵਾਸਤੇ ਲੜਦੇ ਆ, ਤੁਹਾਨੂੰ ਕਿਸੇ ਨੇ ਹੋਰ ਚੀਜ਼ਾਂ ਕਹਿਣੀਆਂ, ਹਰੇਕ ਬੰਦਾ ਆਪਣੇ ਆਪਣੇ ਇੰਟਰਸਟ ਨੂੰ ਆ। ਪਰ ਦੇਖੋ ਇਹ ਜਿਹੜਾ ਹੁਣ ਚੀਜ਼ ਸੀਗੀ ACLU, ਮੇਰੇ ਖਿਆਲ ਪੰਜਾਬੀ ਰੇਡੀਓ ਜਦੋਂ ਦਾ ਪਸ਼ੋ ਕੀਤਾ ਉਸ ਤੋਂ ਪਹਿਲਾਂ ਸ਼ਾਇਦ ਤੁਹਾਨੂੰ ਪਤਾ ਵੀ ਨਹੀਂ ਹੋਣਾ ਕਿ ਨਾਮ ਸਾਰਿਆਂ ਨੇ ਸੁਣਿਆ ਹੋਣਾ ਕਿ ਕਿਹੜੇ ਲੈਵਲ ਬੰਦਾ ਹੀ ਕਹਿੰਦਾ ਯਾਰ ਮੈਨੂੰ ਕੀ ਫਰਕ ਪੈਂਦਾ, ਠੀਕ ਹੈ, ਮੇਰਾ ਕੀ ਲੈਣਾ ਦੇਣਾ ਇਹਨਾਂ, ਠੀਕ ਹੈ। ਪਰ ਇਹ ਦੇਖੋ ਹੁਣ ਤੁਹਾਡੇ ਸਾਹਮਣੇ ਜਿਹੜੀਆਂ ਨਿਊਜ਼ ਜਿਹੜੀਆਂ ਹੈਗੀਆਂ, ਤੇ ਸਾਨੂੰ ਵੀ ਐਜ਼ ਅ ਕਮਿਊਨਿਟੀ ਜਿਹੜਾ ਸਟੈਪ ਅਪ ਕਰਨਾ ਚਾਹੀਦਾ। ਉਹਦੇ ਪਿੱਛੇ ਜਿਹੜੀ ਤੁਹਾਨੂੰ ਪਤਾ ਆਪਣੀ ਵੋਟ ਤੇ ਮਨੀ ਰੱਖਣਾ ਚਾਹੀਦਾ ਜਿਹੜਾ ਕਮਿਊਨਿਟੀ ਦੀ ਹੈਲਪ ਕਰਦਾ। ਤੇ ਇਹ ਸੰਸਥਾ ਜਿਹੜੀ ਸੀਗੀ ਇਕਲੌਤੇ ਰੂਪ ਦੇ ਵਿੱਚ ਜਿਹੜੀ ਅੱਗੇ ਜਾ ਕੇ ਆਈ ਹੈ, ਹੋਰ ਮੈਂ ਕੋਈ ਨਹੀਂ ਦੇਖੀ ਜੀ। ਅੱਛਾ, ਇੱਥੇ ਅਟਾਰਨੀ ਟਿਕਣਾ ਜੀ ਜਿਹੜਾ ਐਗਜ਼ੈਕਟਿਵ ਆਰਡਰ ਸੀ ਉਹਦੇ ਵਿੱਚ ਕੀ ਜਿਹੜੇ ਟੈਂਪਰੇਰੀ ਵੀਜ਼ੇ ਦੇ ਉੱਤੇ ਜਾਂ ਕੱਚੇ ਆ ਸਿਰਫ ਉਹਨਾਂ ਦੇ ਨਿਆਣਿਆਂ ਦੇ ਉੱਤੇ ਰੋਕ ਸੀਗੀ, ਜਾਂ ਗ੍ਰੀਨ ਕਾਰਡ ਹੋਲਡਰ ਦੇ ਨਿਆਣਿਆਂ ਦੇ ਉੱਤੇ ਵੀ ਇਹ ਰੋਕ ਲਾ ਰਹੇ ਸੀਗੇ?
ਨਹੀਂ ਗ੍ਰੀਨ ਕਾਰਡ ਵਾਲਿਆਂ ਤਾਂ ਨਹੀਂ ਲਾ ਰਹੇ ਸੀ, ਉਹ ਤਾਂ ਪਰਮਾਨੈਂਟ ਰੈਜ਼ੀਡੈਂਟ। ਉਹ ਪਰਮਾਨੈਂਟ ਰੈਜ਼ੀਡੈਂਟ, ਜਿਹੜੇ ਟੈਂਪਰੇਰੀ ਵੀਜ਼ਾ ਜਾਂ ਜਿਨ੍ਹਾਂ ਦਾ ਕੋਈ ਅਜੇ ਸਟੇਟਸ ਨਹੀਂ, ਉਹਨਾਂ ਦੇ ਬੱਚਿਆਂ ਤੇ ਹੀ ਰੋਕ ਸੀਗੀ। ਜੀ ਅੱਛਾ, ਤੇ ਕੀ ਹੁਣ ਇਹ ਜਿਹੜੇ ਕਲਾਸ ਐਕਸ਼ਨ ਲਾਸੂਟ ਦੇ ਨਾਲ ਬਰਥ ਰਾਈਟ ਸਿਟੀਜ਼ਨਸ਼ਿਪ ਦੀ ਜਿਹੜੀ ਕਨਸਟੀਟਿਊਸ਼ਨੈਲਿਟੀ ਆ, ਵੀ ਸੰਵਿਧਾਨਿਕ ਤੌਰ ਦੇ ਉੱਤੇ ਸਹੀ ਆ ਜਾਂ ਗਲਤ ਆ, ਉਸ ਦਾ ਫੈਸਲਾ ਜਿਹੜਾ ਉਹ ਆਉਣ ਦੀ ਉਮੀਦ ਹੈਗੀ ਆਪਾਂ ਨੂੰ, ਜਾਂ ਮਤਲਬ ਕਿੱਦਾਂ, ਕੀ ਇਹਦੇ ਵਿੱਚ ਫੈਸਲਾ ਕੀ ਆ ਸਕਦਾ ਆ ਵੀ ਇਹ ਸੰਵਿਧਾਨਿਕ ਤੌਰ ਦੇ ਉੱਤੇ ਇਸ ਨੂੰ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਠੀਕ ਮੰਨਿਆ ਆ ਅਮੈਂਡਮੈਂਟ 14 ਦੇ ਅਧੀਨ, ਉਹਦਾ ਫੈਸਲਾ ਆਉਣਾ ਆ ਹੁਣ? ਇਹਦਾ ਜੀ ਐਗਜ਼ੈਕਟਿਵ ਆਰਡਰ ਦੇ ਪਿੱਛੇ ਲੜਾਈ ਹੋ ਰਹੀ ਹੈ ਕਿ ਲਾਗੂ ਹੋਣਾ ਕਿ ਨਹੀਂ ਹੋਣਾ। ਜੇ ਦੇਖੋ ਐਗਜ਼ੈਕਟਿਵ ਆਰਡਰ ਲਾਗੂ ਹੀ ਨਹੀਂ ਹੋ ਸਕਿਆ, ਮੈਟਰ ਹੀ ਨਹੀਂ ਕਰਦਾ ਕਿ ਜਿਹੜੇ ਮਰਜ਼ੀ ਲਾਅ ਉਹ ਬਣਾਈ ਜਾਣ, ਜਿਹੜੀ ਚੀਜ਼ ਨੂੰ ਤੁਸੀਂ ਲਾਗੂ ਹੀ ਨਹੀਂ ਕਰ ਸਕਦੇ। ਸੋ ਹੁਣ ਇੰਜੰਕਸ਼ਨ ਨੇ ਰੋਕ ਟੋਕ ਰੱਖਣੀ ਹੈ, ਤੁਸੀਂ ਕਹ ਲਓ ਕਿ ਸਟੇ ਹੋ ਗਈ, ਇਹਨੇ ਫਿਰ ਦੁਬਾਰਾ ਸੁਪਰੀਮ ਕੋਰਟ ਦੇ ਮੂਹਰੇ ਜਾਣਾ, ਫਿਰ ਦੁਬਾਰਾ ਜਿਹੜੇ ਇਹ ਫੈਸਲੇ ਹੋਣੇ ਆ, ਫਿਰ ਕਲਾਸ ਸਰਟੀਫਿਕੇਸ਼ਨ ਉੱਤੇ ਗੱਲਬਾਤ ਜਿਹੜੀ ਛਿੜੂਗੀ। ਮਤਲਬ ਪੂਰੇ ਤਰੀਕੇ ਨਾਲ ਤਾਂ ਉਹਨਾਂ ਨੂੰ ਵੀ ਨਹੀਂ ਬਲੌਕ ਕੀਤਾ ਜਾ ਸਕਦਾ। ਉਹ ਵੀ ਦੇਖੋਗੇ ਕਿ ਸਰਕਾਰੀ ਵਕੀਲ ਜਿਹੜੇ ਕੀ ਆਰਗੂਮੈਂਟ ਆਪਣੇ ਪੇਸ਼ ਜਿਹੜੇ ਕਰਦੇ ਆ, ਉਹ ਫਿਰ ਦੁਬਾਰਾ ਆਪਣੇ ਲਾਅ ਸੂਟ ਕਰ ਸਕਦੇ ਆ। ਅਲਟੀਮੇਟਲੀ ਉਹ ਦੁਬਾਰਾ ਨਵੀਂ ਕਲਾਸ ਬਣਾ ਕੇ, ਮਤਲਬ ਕਿ ਮਲਟੀਪਲ ਜਿਹੜੇ ਕਲਾਸ ਐਕਸ਼ਨ ਲਾਅ ਸੂਟਸ ਜਿਹੜੇ ਹੋ ਸਕਦੇ ਆ। ਇਹ ਸਭ ਤੋਂ ਜਿਹੜਾ ਤੁਸੀਂ ਕਹ ਲਓ ਕਿ ਮੇਨ ਜਿਹੜਾ ਨੇਸ਼ਨ ਵਾਈਡ ਵਾਲਾ ਸੀਗਾ ਉਹ ਸੀਗਾ। ਤੇ ਟਰੰਪ ਨੂੰ ਜਿਹੜਾ 21 ਸਟੇਟਸ ਜਿਹੜੀਆਂ ਉਹਨੂੰ ਬੈਕ ਕਰਦੀਆਂ, ਤੇ ਬਾਕੀ ਜਿਹੜੀਆਂ ਸਟੇਟਸ ਹੈਗੀਆਂ ਉਹ ਤੁਹਾਨੂੰ ਪਤਾ ਕਿ ਡੈਮੋਕ੍ਰੇਟਸ ਨੂੰ ਤੇ ਬਰਥ ਰਾਈਟ ਸਿਟੀਜ਼ਨਸ਼ਿਪ ਵਾਲਿਆਂ ਨੂੰ ਬੈਕ ਜਿਹੜੀਆਂ ਕਰਦੀਆਂ। ਤੇ ਬਰਾਬਰੀ ਦਾ ਜਿਹੜਾ ਕੰਮ ਤੁਸੀਂ ਹੈਗਾ ਦੇਖ ਲਓ, ਤੁਸੀਂ ਜੇ 50 ਸਟੇਟਸ ਦੇ ਹਿਸਾਬ ਨਾਲ ਵੀ ਆਪਾਂ ਚੱਲੀਏ, ਤੇ ਇਹ ਜਿਹੜੀ ਕਲਾਸ ਸਰਟੀਫਿਕੇਸ਼ਨ ਹੈਗੀ ਆ, ਦੇਖੋ 3 ਜੱਜ ਤਾਂ ਜਿਹੜੇ ਸੀਗੇ ਉਹਨਾਂ ਨੇ ਤਾਂ ਆਪ ਹੀ ਦਰਵਾਜ਼ਾ ਜਿਹੜਾ ਖੋਲਿਆ। ਹੁਣ ਜੱਜ ਜਿਹੜੇ ਬੈਰਟ ਸੀਗੇ ਉਹਨਾਂ ਨੇ ਵੀ ਹਿੰਟ ਜਿਹੜਾ ਦਿੱਤਾ, ਤੇ ਉਹ ਇਦਾਂ ਨਹੀਂ ਹੈਗਾ ਕਿ ਧੱਕੇ ਨਹੀਂ ਉਹ ਇਹ ਕਹਿ ਦੇਣ ਕਿ ਨਹੀਂ ਇਹ ਨੇਸ਼ਨ ਵਾਈਡ ਕਲਾਸ ਨਹੀਂ ਬਣ ਸਕਦੀ ਆ। ਤੇ ਨੇਸ਼ਨ ਵਾਈਡ ਕਲਾਸ ਐਕਸ਼ਨ ਲਾਅ ਸੂਟ ਜਿਹੜੇ ਹੁੰਦੇ ਆ, ਤੁਸੀਂ ਫॉर ਐਗਜ਼ਾਮਪਲ ਤੁਹਾਨੂੰ ਕਈਆਂ ਨੂੰ ਜਿੱਦਾਂ ਆਇਆ ਹੋਣਾ ਕਿ ਫਲਾਨਾ ਤੁਹਾਡਾ ਫੋਨ ਦੀ ਕੈਰੀਅਰ ਕੰਪਨੀ ਹੈਗੀ ਆ, ਚ ਕਲਾਸ ਫੰਡ ਕਰ ਦਿੰਦੇ ਆ, ਜਾਂ ਤੁਹਾਡੀ ਗੱਡੀ ਦਾ ਜਿਹੜਾ ਰੀਕਾਲ ਜਿਹੜਾ ਆ ਗਿਆ, ਰੀਕਾਲ ਨੋਟਿਸ ਜਿਹੜੇ ਆਉਂਦੇ ਆ ਕਿ ਕਲਾਸ ਐਕਸ਼ਨ ਜਿਹੜੀ ਸੈਟਲਮੈਂਟ ਹੋ ਜਾਂਦੀ ਹੈ। ਤੇ ਨੇਸ਼ਨ ਵਾਈਡ ਜਿਹੜੀ ਕਲਾਸ ਹੈਗੀ ਉਹਨੂੰ ਖੋ ਨਹੀਂ ਸਕਦੇ ਉਹ, ਬਸ ਉਹ ਇਹ ਚੀਜ਼ ਤੇ ਫੈਸਲਾ ਜਿਹੜਾ ਕਰ ਸਕਦੇ ਆ ਕਿ ਇਹਨੇ ਜੱਜ ਦਾ ਸਹੀ ਫੈਸਲਾ ਸੀਗਾ ਕਿ ਨਹੀਂ, ਫੈਸਲਾ ਸਹੀ ਸੀਗਾ ਕਿ ਕਲਾਸ ਉਹਨੇ ਸਹੀ ਬਣਾਈ ਹੈ ਕਿ ਗਲਤ ਬਣਾਈ ਹੈ। ਤੇ ਉਹ ਜੱਜ ਵੀ ਅੱਗੋਂ ਉਹਨੇ ਸਿੱਧੀ ਤੇ ਸਿੱਧੀ ਜਿਹੜੇ ਜਵਾਕ ਪੈਦਾ ਹੋਣੇ ਆ ਜਾਂ ਹੋ ਗਏ ਆ ਉਹਨਾਂ ਤੇ ਫੋਕਸ ਜਿਹੜਾ ਰੱਖਿਆ, ਇਸ ਹਿਸਾਬ ਨਾਲ ਉਹਨੇ ਕਲਾਸ ਜਿਹੜੀ ਡਿਫਾਈਨ ਕੀਤੀ ਹੈ ਜੀ। ਅੱਛਾ, ਇੱਥੇ ਅਟਰਨੀ ਤੇ ਕਹਿਣਾ ਜੀ ਕੀ ਆਪਾਂ ਉਮੀਦ ਰੱਖਦੇ ਹਾਂ ਜਾਂ ਆਸ ਕਰਦੇ ਹਾਂ ਵੀ ਇਹ ਜਿਹੜਾ ਐਕਚੁਅਲ ਚ ਕਨਸਟੀਟਿਊਸ਼ਨੈਲਿਟੀ ਅਮੈਂਡਮੈਂਟ ਜਿਹੜੀ 14 ਆ, ਜਿਸ ਦੇ ਤਹਿਤ ਬਰਥ ਰਾਈਟ ਸਿਟੀਜ਼ਨਸ਼ਿਪ ਆਪਾਂ ਨੂੰ ਇੱਥੇ ਜਿਹੜੇ ਵੀ ਜੰਮਦੇ ਆ ਜਵਾਕ ਉਹਨਾਂ ਨੂੰ ਮਿਲਦੀ ਆ, ਵੀ ਉਹਦੇ ਉੱਤੇ ਸੁਪਰੀਮ ਕੋਰਟ ਇਵੈਂਚੁਅਲੀ ਕੋਈ ਫੈਸਲਾ ਦਊਗੀ ਜਾਂ ਉਸ ਤੋਂ ਪਰੇ ਰਹੂਗੀ, ਆਪਣੇ ਆਪ ਨੂੰ ਉਹ ਤੋਂ ਕਲੀਅਰ ਰੱਖੂਗੀ? ਦੇਖੋ ਜੀ, ਲਾਅ ਕਲੀਅਰ ਹੈਗਾ। ਜੇ ਤੁਸੀਂ ਕਨਸਟੀਟਿਊਸ਼ਨਲ ਜਿਹੜਾ ਮਤਲਬ ਤੁਸੀਂ ਜਿਹੜੇ ਇਦਾਂ ਦੇ ਰਾਈਟ ਜਦੋਂ ਖੋਣੇ ਆ ਨਾ, ਤੁਹਾਨੂੰ ਮੈਜੋਰਟੀ ਕਾਂਗਰਸ ਦਾ ਜਿਹੜਾ ਅਪਰੂਵਲ ਜਿਹੜਾ ਲੈਣਾ ਪੈਂਦਾ। ਜੇ ਤਾਂ ਟਰੰਪ ਉਹ ਲੈ ਕੇ ਕਰੇ, ਕਾਂਗਰਸ ਕਹਿ ਹੀ ਦੇਵੇ ਕਿ ਨਹੀਂ ਆਪਾਂ ਨਹੀਂ ਬਣਾਉਣੇ ਸਿਟੀਜ਼ਨ ਕੋਈ ਵੀ ਹੋਰ, ਜੇ ਤਾਂ ਕਾਂਗਰਸ ਨੇ ਉਹ ਪਾਸ ਕਰਤਾ ਫਿਰ ਤਾਂ ਉਹ ਕਾਨੂੰਨ ਬਣ ਜਾਊਗਾ। ਗੱਲ ਸਾਰੀ ਉਹੀ ਹੈਗੀ ਕਿ ਉਹ 14th ਅਮੈਂਡਮੈਂਟ ਤਾਂ ਉਦਾਂ ਹੀ ਸਟੈਂਡ ਕਰਦੀ ਹੈ, ਸਾਨੂੰ ਉਹਦੇ ਹਿਸਾਬ ਨਾਲ ਚੱਲਣਾ ਪੈਂਦਾ। ਉਹਦੇ ਵਾਸਤੇ ਉਹਨੂੰ ਜਿਹੜਾ ਜਾ ਕੇ ਤੁਸੀਂ ਕਹਿ ਲਓ ਕਿ ਪਹਿਲਾਂ ਕਨਸਟੀਟਿਊਸ਼ਨਲ ਅਮੈਂਡਮੈਂਟ ਜਿਹੜੀ ਕਰਨੀ ਪੈਣੀ ਆ, ਉਹ ਚੀਜ਼ ਹੋਰ ਹੋ ਜਾਂਦੀ ਆ। ਉਰੇ ਟਰੰਪ ਕੀ ਕਹਿ ਰਿਹਾ ਕਿ ਮੇਰਾ ਐਗਜ਼ੈਕਟਿਵ ਆਰਡਰ, ਉਹਨਾਂ ਨੇ ਤਰੀਕੇ ਜਿਹੜੇ ਵਰਤੇ ਆਪਣੇ ਐਗਜ਼ੈਕਟਿਵ ਆਰਡਰ ਨੂੰ ਜਸਟੀਫਾਈ ਕਰਨ ਲਈ। ਇਹ ਬੇਸਿਕਲੀ ਐਗਜ਼ੈਕਟਿਵ ਆਰਡਰ ਤੇ ਜਿਹੜੀ ਫਾਈਟ ਰਹਿਣੀ ਹੈ ਕਿ ਲਾਗੂ ਕਰ ਸਕਦੇ ਕਿ ਨਹੀਂ ਕਰ ਸਕਦੇ ਆ। ਮੰਨ ਲਓ ਜਦੋਂ ਇਹ ਵਾਲੀ ਫਾਈਟ ਹਾਰ ਜਾਂਦੇ ਆ ਤੇ ਫਿਰ ਉਹ ਦੂਜੀ ਵਾਲੀ ਫਾਈਟ ਆਉਂਦੀ ਆ ਕਿ ਇਹ ਅਨਕਨਸਟੀਟਿਊਸ਼ਨਲ ਹੈਗਾ ਕਿ ਨਹੀਂ ਹੈਗਾ। ਠੀਕ ਹੈ। ਸੋ ਮਤਲਬ ਇਹ 4 ਸਾਲ ਲੰਘ ਜਾਣੇ ਆ ਇਦਾਂ ਹੀ। ਇਹ ਮਤਲਬ ਸਿਸਟਮ ਦੀ ਜਿਹੜੀ ਫਾਈਟ ਹੀ ਮਤਲਬ ਇਸ ਹਿਸਾਬ ਦੀ ਪਈ ਹੈ ਕਿ ਇਹਨੂੰ ਤੁਸੀਂ ਦੇਖ ਲਓ ਕਿ 6 ਮਹੀਨੇ 7 ਮਹੀਨੇ ਇਹਦੇ ਤੇ ਲੰਘ ਜਾਣੇ, ਫਿਰ ਵਾਪਸ ਜਾਊਗਾ। ਤੇ ਮੈਨੂੰ ਲੱਗਦਾ ਹੁਣ ਇਹਦੀ ਟਰਮ ਜਿਹੜੀ ਲੰਘਾ ਦੇਣੀ ਇਦਾਂ ਦੀ। ਤੇ ਹੋਰ ਵੀ ਇਹਨੂੰ ਹੁਣ ਮੁੱਦੇ ਤੁਸੀਂ ਦੇਖੋ, ਰਸ਼ੀਆ ਯੂਕਰੇਨ, ਇਹ ਉਹ ਟੈਰਿਫ ਟੂਰਿਫ ਕੈਨੇਡਾ ਵਾਲੇ, ਮਤਲਬ ਸਮੱਸਿਆਵਾਂ ਜਿਹੜੀਆਂ ਵਧੀ ਜਾਂਦੀਆਂ ਕਿ ਐਪਸਟੀਨ ਦੀ ਹੁਣ ਕਹਿੰਦੇ ਲਿਸਟ ਐਗਜ਼ਿਸਟ ਨਹੀਂ ਕਰਦੀ। ਪਹਿਲਾਂ ਰੌਲਾ ਪਾ ਕੇ ਡੈਮੋਕ੍ਰੈਟਸ ਦਾ ਇਹਨਾਂ ਨੇ ਸਿਰ ਖਾ ਲਿਆ ਸਾਰਾ ਕਿ ਇਹਦੇ ਵਿੱਚ ਇਹਨਾਂ ਦੇ ਨਾਮ ਆ, ਤੇ ਹੁਣ ਇੱਕਦਮ ਹੀ ਆ ਕੇ ਕਹਿੰਦੇ ਲਿਸਟ ਐਗਜ਼ਿਸਟ ਨਹੀਂ ਕਰਦੀ ਆ। ਉਹਦਾ ਦੇਖ ਲਓ ਤੁਸੀਂ, ਇਹਨਾਂ ਦਾ ਆਪਣਾ ਬੇਸ ਜਿਹੜਾ ਟੁੱਟੀ ਜਾਂਦਾ ਇਹਨਾਂ ਦੇ ਨਾਲ। ਤੇ ਹੁਣ ਇਹੀ ਹੈ ਕਿ ਮੈਂ ਤਾਂ ਜੀ ਮੇਰੇ ਹੁੰਦੇ ਵਾਰ ਹੋਣੀ ਨਹੀਂ ਸੀ, ਮੈਂ ਤਾਂ ਫੋਨ ਕਰ ਦੇਣਾ ਸੀਗਾ, ਉੱਥੇ ਵਾਰ ਰੁਕ ਜਾਣੀ ਸੀ, ਮੇਰੇ ਥੱਲੇ ਹੋਣੀ ਸਕਦੀ। ਤੇ ਹੁਣ ਦੇਖ ਲਓ ਕਿ ਕਿੰਨੇ ਮਹੀਨੇ ਹੋ ਗਏ ਆ ਤੇ ਵਾਰ ਚੱਲੀ ਜਾ ਰਹੀ ਹੈ ਤੇ ਵਧੀ ਜਾ ਰਹੀ ਹੈ। ਤੇ ਮੈਂ ਕਿਹਾ ਹੁਣ ਇਹ ਹੈ ਕਿ ਕਿਹੜਾ ਸੰਭਾਲੂਗੇ। ਜੀ ਬਿਲਕੁਲ, ਕਈ ਥਾਵਾਂ ਦੇ ਉੱਤੇ ਕਈ ਜਿਹੜੀਆਂ ਬੈਟਲਸ ਆ ਉਹ ਜਿਹੜੀਆਂ ਉਹ ਚੱਲ ਰਹੀਆਂ ਆ। ਤੇ ਚਲੋ ਆਪਾਂ ਉਮੀਦ ਕਰਦੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਦਾ ਜੋ ਵੀ ਜਿੱਦਾਂ ਦਾ ਵੀ ਫੈਸਲਾ ਹੁੰਦਾ ਹੈ ਉਹ ਆਪਾਂ ਅਪਡੇਟਸ ਜਿਹੜੀ ਆਪਣੇ ਸਰੋਤਿਆਂ ਦੇ ਨਾਲ, ਆਪਣੇ ਦਰਸ਼ਕਾਂ ਦੇ ਨਾਲ ਜਿਹੜੀ ਉਹ ਸਾਂਝ ਪਾਉਂਦੇ ਜਿਹੜੇ ਉਹ ਰਵਾਂਗੇ। ਤੇ ਇੱਕ ਵਾਰੀ ਫੇਰ ਦੱਸ ਦਿਓ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਕਾਲਸ ਆ
ਉਹ ਨਹੀਂ ਜਿਹੜੀਆਂ ਉਹ ਜੀ। ਲੈ ਰਹੇ। ਜਾਂਦੇ ਜਾਂਦੇ ਆਈ ਨੋ ਥੋੜੇ ਬਿਜ਼ੀ ਆ, ਤੁਸੀਂ ਜਾਣਾ ਵੀ ਆ, ਤੇ ਟੰਨੀ ਟਿਲਕੈਣਾ ਜੀ ਜੋ ਇਸ ਟਾਈਮ ਆਈਸ ਦੀਆਂ ਰੇਡਸ ਦਾ ਚੱਲ ਰਿਹਾ ਆ, ਕਿਤੇ ਨਾ ਕਿਤੇ ਆਪਣੇ ਸਾਹਮਣੇ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਹਿਸਾਬ ਦੇ ਨਾਲ ਜੰਗ ਹੀ ਐਲਾਨੀ ਹੋਈ ਹੈ ਕੈਲੀਫੋਰਨੀਆ ਨੂੰ ਲੈ ਕੇ, ਵੀ ਸਭ ਤੋਂ ਜ਼ਿਆਦਾ ਛਾਪੇਮਾਰੀ ਆਈਸ ਰੇਡਸ, ਉਹ ਸਾਰਾ ਕੁਛ ਜਿਹੜਾ ਉਹ ਇੱਥੇ ਹੋ ਰਿਹਾ। ਅੱਗੋਂ ਪ੍ਰੋਟੈਸਟਰਸ ਵੀ ਕਈ ਨਿਕੰਮੇ ਜਿਹੜੇ ਮਿਲ ਰਹੇ ਆ, ਕੋਈ ਗੋਲੀਆਂ ਚਲਾ ਰਹੇ ਆ, ਕੋਈ ਆਈਸ ਵਾਲਿਆਂ ਨੂੰ ਐਂਬੁਸ਼ ਜਿਹੜਾ ਉਹ ਕਰ ਰਹੇ ਆ। ਇਹ ਸਾਰਾ ਕੁਝ ਹੁਣ ਚੱਲਦਿਆਂ ਕੀ ਸਿਚੁਏਸ਼ਨ ਜਿਹੜੀ ਉਹ ਬਣੀ ਪਈ ਆ। ਤੁਸੀਂ ਕੋਰਟਸ ਦੇ ਵਿੱਚ ਇਹ ਇੱਕ ਡਿਫਰੈਂਟ ਆਈਸ ਰੇਡਸ ਡਿਫਰੈਂਟ ਥਿੰਗ ਆ, ਕੋਰਟਸ ਦੇ ਵਿੱਚ ਕੁਝ ਹੋਰ ਜਿਹੜਾ ਚੱਲ ਰਿਹਾ ਹੋਊਗਾ। ਇਹ ਥੋੜੇ ਦੋਨਾਂ ਚੀਜ਼ਾਂ ਦੇ ਉੱਤੇ ਥੋੜਾ ਜਿਹਾ ਆਪਣੀ ਜਿਹੜੀ ਟਿੱਪਣੀ ਕਰਿਓ ਵੀ ਕੀ ਜਿਹੜਾ ਚੱਲ ਰਿਹਾ ਕੋਰਟਸ 'ਚ ਕੀ ਚੱਲ ਰਿਹਾ, ਤੇ ਇਹ ਜਿਹੜੀਆਂ ਆਈਸ ਰੇਡਸ ਨੂੰ ਕਿੱਦਾਂ ਦੇਖਿਆ ਜਾ ਰਿਹਾ। ਦੇਖੋ ਜੀ, ਸੈਨ ਫਰਾਂਸਿਸਕੋ ਦਾ ਪਤਾ ਲੱਗ ਗਿਆ ਹਨਾ, ਕੋਰਟ ਦੇ ਮੂਹਰੇ ਝੜਪ ਹੋ ਗਈ ਆਈਸ ਏਜੰਟਾਂ ਦੀ ਤੇ ਉਹਨਾਂ ਦੀ, ਤੇ ਹੋਰ ਏਰੀਆ ਦੇ ਵਿੱਚ ਵੀ ਕਈ ਵੀਡੀਓ ਆ ਰਹੀਆਂ ਕਿ ਹਸਪਤਾਲਾਂ ਦੀਆਂ ਨਰਸਾਂ ਆਈਸ ਏਜੰਟ ਨਾਲ ਖਹਿ ਪਈਆਂ। ਆਈਸ ਏਜੰਟ ਜਿਹੜੇ ਹੈਗੇ ਆ ਉਹਨਾਂ ਨੇ ਜੀ ਵੈਸਟ ਤੇ ਲਿਖਿਆ ਹੋਇਆ, ਪੁਲਿਸ ਵੀ ਲਿਖਿਆ ਹੋਇਆ ਤੇ ਆਈਸ ਵੀ ਲਿਖਿਆ ਹੋਇਆ। ਪਹਿਲੀ ਗੱਲ ਤੇ ਮਹਿਕਮੇ ਦੋਨੋਂ ਅਲੱਗ-ਅਲੱਗ ਆ, ਪੁਲਿਸ ਕਿਹੜੇ ਹਿਸਾਬ ਨਾਲ ਤੁਸੀਂ ਲਿਖਿਆ, ਤੇ ਇਹ ਮਤਲਬ ਮੂੰਹ ਢੱਕੇ ਹੋਏ ਇਹਨਾਂ ਦੇ, ਤੇ ਐਂ ਲੱਗਦਾ ਕਿ ਇਹ ਐਮਾਜ਼ੋਨ ਤੋਂ ਜਿਹੜੀਆਂ ਨਾ ਜੈਕਟਾਂ ਜੁਕਟਾਂ ਜੀਆਂ ਲੈ ਕੇ ਇਹਨਾਂ ਨੇ, ਜਿੱਦਾਂ ਆਈਸ ਏਜੰਟ ਬੰਦਾ ਅੱਜ ਕੱਲ੍ਹ ਤਿਆਰ ਹੋ ਜਾਂਦਾ ਵਾ, ਤੇ ਬਾਉਂਟੀ ਹੰਟਰ ਬੇਸਿਕਲੀ ਹੈਗੇ ਇਹਨਾਂ ਨੂੰ ਕਮਿਸ਼ਨ ਜਾਂ ਮਿਲਦਾ ਬੰਦਾ ਫੜਾਉਣ ਦਾ, ਉਹ ਵਾਲੇ ਹਿਸਾਬ ਕਿਤਾਬ 'ਚ ਇਹ ਜਿਹੜੇ ਪਏ ਹੋਏ ਆ, ਮੂੰਹ ਇਹਨਾਂ ਦੇ ਜਿਹੜੇ ਢੱਕੇ ਹੋਏ ਆ। ਉਹੀ ਸਰਕਾਰ ਆ ਜਿਹੜੀ ਪਹਿਲਾਂ ਕਹਿੰਦੀ ਸੀ ਕਿ ਮਾਸਕ ਲਾਉਣਾ ਜਿਹੜਾ ਅਨਕੌਂਸਟੀਟਿਊਸ਼ਨ ਇਦਾਂ ਦਾ, ਕਿ ਮਾਸਕਾਂ ਦਾ ਵਿਰੋਧ ਕਰਦੀ ਸੀ ਕਰੋਨਾ ਦੇ ਟਾਈਮ ਤੇ ਹੁਣ ਮਤਲਬ ਮੂੰਹ ਜਿਹੜਾ ਸੀਗਾ ਸਾਰਿਆਂ ਦਾ ਮਤਲਬ ਸਾਹਮਣੇ ਖੁੱਲ ਨਹੀਂ ਰਿਹਾ, ਤੇ ਤੁਸੀਂ ਦੇਖੋ ਕਿ ਹੁਣ ਮਾਸਕ ਵਧੀਆ ਹੋ ਗਿਆ ਇੱਕਦਮ ਹੀ। ਤੇ ਉਹ ਬੇਸਿਕਲੀ ਹੁਣ ਗੱਲ ਤੇ ਇਹ ਵੀ ਆ ਕਿ ਪਤਾ ਕਿੱਦਾਂ ਲੱਗੂਗਾ ਕਿ ਕਿਹੜਾ ਬੰਦਾ ਐਕਚੁਅਲ ਏਜੰਟ ਆ ਤੇ ਕਿਹੜਾ ਬੰਦਾ ਵੈਸੇ ਕਿਡਨੈਪਿੰਗ ਜਿਹੜਾ ਕਰਨ ਆਇਆ, ਤੇ ਕਿਹੜੇ ਹਿਸਾਬ ਨਾਲ ਤੁਸੀਂ ਸੜਕ ਤੇ ਜਾ ਕੇ ਲੋਕਾਂ ਨੂੰ ਟਾਰਗੇਟ ਕਰਦੇ ਆ। ਕਿ ਮਤਲਬ ਹੁਣ ਤੁਸੀਂ ਹਰੇਕ ਗੋਰੇ ਬੰਦੇ ਨੂੰ ਵੀ ਜਾ ਕੇ ਪੁੱਛ ਰਹੇ ਹੈਗੇ ਆ ਕਿ ਤੇਰੀ ਪੇਪਰ ਦਿਖਾ ਆਪਣੇ, ਕਿ ਤੁਸੀਂ ਸਿਰਫ ਜਿਹੜਾ ਬਰਾਊਨ ਬੰਦਾ ਉਹਨੂੰ ਟਾਰਗੇਟ ਜਿਹੜਾ ਕਰ ਰਹੇ ਆ। ਇਹ ਮੁੱਦਾ ਤਾਂ ਤੁਸੀਂ ਦੇਖੋ ਕਿ ਹੁਣ ਜਿਹੜਾ ਆਇਆ ਹੀ ਆ, ਤੇ ਸਟਾਫ ਦੀ ਟ੍ਰੇਨਿੰਗ ਹੈ ਨਹੀਂ, ਤੇ ਕੋਰਟ ਦੇ ਵਿੱਚ ਵੀ ਜਿਹੜੇ ਕਈ ਜੱਜ ਸੀਗੇ ਉਹਨਾਂ ਨੇ ਉਹ ਸਟੈਂਡ ਲੈ ਲੈਂਦੇ ਆ, ਸਹੀ ਸਟੈਂਡ ਲੈ ਲੈਂਦੇ ਆ, ਭਾਵੇਂ ਸਰਕਾਰ ਦੇ ਅਗੇਂਸਟ ਹੀ ਜਾਂਦਾ ਹੋਵੇ। ਕਈ ਜੱਜ ਜਿਹੜੇ ਨਹੀਂ ਲੈਂਦੇ ਆ, ਤੇ ਕਈ ਜਿਹੜੇ ਜੱਜ ਸੀਗੇ ਉਹ ਆਲਰੇਡੀ ਜਿਹੜੇ ਕੰਜ਼ਰਵੇਟਿਵ ਜਿਹੜੇ ਹੁੰਦੇ ਆ, ਤੇ ਉਹ ਕੇਸ ਜਿਹੜੇ ਸੀਗੇ ਹੋਰ ਵਾਧੂ ਜ਼ੋਰ ਸ਼ੋਰ ਨਾਲ ਜਿਹੜੇ ਡਿਨਾਈ ਜਿਹੜੇ ਕਰਦੇ ਆ। ਇਹ ਚੀਜ਼ ਜਿਹੜੀ ਕੋਰਟ ਦੇ ਵਿੱਚ ਚੱਲ ਰਹੀ ਆ। ਤੇ ਦੂਸਰੀ ਗੱਲ ਇਹ ਆ ਕਿ ਕਈ ਜਿਹੜੇ ਮਤਲਬ ਹੁਣ ਵੀ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ, ਤੇ ਕਈ ਵਾਰੀ ਲੋਕੀ ਵੀ ਜਿਹੜੇ ਸੀਗੇ ਅਜੇ ਤੱਕ ਨਹੀਂ ਜਿਹੜੇ ਰਿਸਪੌਂਸਿਬਿਲਟੀ ਨਾਲ ਐਕਟ ਕਰਦੇ, ਜਾਂ ਡਾਕੂਮੈਂਟ ਜਿੱਦਾਂ ਵੀ ਆ ਕੋਰਟ ਜਿਹੜੇ ਹਿਸਾਬ ਨਾਲ ਮੰਗਦੀ ਹੈ, ਤੇ ਜਿਹੜੇ ਹਿਸਾਬ ਨਾਲ ਪ੍ਰੈਜੈਂਟੇਸ਼ਨ ਹੋਣੀ ਚਾਹੀਦੀ ਆ। ਤੇ ਸਰਕਾਰ ਨੇ ਆਪਣਾ ਕੰਮ ਜਿਹੜਾ ਖਿੱਚਿਆ ਹੋਇਆ, ਤੇ ਮਿਕਸਡ ਜਿਹੜਾ ਤੁਸੀਂ ਕਹਿ ਲਓ ਕਿ ਰਿਜ਼ਲਟ ਜਿਹੜੇ ਆ ਰਹੇ ਆ। ਸਟ੍ਰਿਕਟ ਜੱਜ ਜਿਹੜੇ ਸੀਗੇ ਉਹਨਾਂ ਦੇ ਮੂਹਰੇ ਕੇਸ ਜਿੱਤਣੇ ਜਿਹੜੇ ਸੀਗੇ ਦਿਨ ਬ ਦਿਨ ਜਿਹੜੇ ਔਖੇ ਹੋ ਰਹੇ ਆ, ਤੇ ਜਿਹੜਾ ਬਹੁਤ ਜ਼ਿਆਦਾ ਤੁਹਾਨੂੰ ਜਿਹੜਾ ਤੁਸੀਂ ਕਹਿ ਲਓ ਕਿ ਮਿਹਨਤ ਕੇਸ ਤੇ ਜਿਹੜੀ ਕਰਨੀ ਪਊਗੀ ਜੀ। ਸੋ ਇਹ ਬਾਟਮ ਲਾਈਨ ਆ, ਆਪਣੇ ਇਸ ਚੀਜ਼ ਨੂੰ ਪੱਲੇ ਜਿਹੜਾ ਉਹ ਸਾਰੇ ਜਾਣੇ ਬੰਨੋ ਵੀ ਮਿਹਨਤ ਜਿਹੜੀ ਉਹ ਜ਼ਿਆਦਾ ਤੁਹਾਨੂੰ ਕੇਸ ਦੇ ਉੱਤੇ ਕਰਨ ਦੀ ਜ਼ਰੂਰਤ ਆ। ਆਪਣੀਆਂ ਜਿਹੜੀਆਂ ਇਵੈਂਟਸ ਆ ਉਹਨੂੰ ਯਾਦ ਕਰੋ, ਕੇਸ ਦੀ ਤਰੀਕ ਤੋਂ ਪਹਿਲਾਂ ਛੁੱਟੀ ਲੈ ਕੇ ਚੱਜ ਨਾਲ ਆਪਣੇ ਕੇਸ ਨੂੰ ਖੁਦ ਸਟੱਡੀ ਕਰੋ। ਉੱਥੇ ਹੁਣ ਮੌਕਾ ਭਾਲ ਰਹੇ ਅਦਾਲਤਾਂ ਦੇ ਵਿੱਚ ਵੀ ਤੁਹਾਨੂੰ ਕਿੱਦਾਂ ਜਿਹੜਾ ਉਹ ਟੰਗਿਆ ਜਾਵੇ। ਸੋ ਘਬਰਾਓ ਨਾ, ਆਪਣੇ ਆਪ ਤੇ ਵਿਸ਼ਵਾਸ ਰੱਖੋ, ਤੇ ਆਪਣੇ ਕੇਸ ਦੀ ਜਿਹੜੀ ਜਾਣਕਾਰੀ ਉਸਨੂੰ ਪੂਰਿਆਂ ਜਿਹੜਾ ਉਹ ਰੱਖੋ। ਤੇ ਟੰਨੀ ਟਿਲਕੈਣਾ ਜੀ ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਫਿਰ ਆਪਾਂ ਅਗਲੀ ਵਾਰ। ਸਤਿ ਸ੍ਰੀ ਅਕਾਲ ਜੀ।